ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਮੈਂ ਰਾਜਕਰਮਵੀਰ ਸਿੰਘ ਅੱਜ ਸੈਨ ਹੋਜ਼ੇ ਸਟੂਡੀਓਜ਼ ਤੋਂ ਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਵੀ ਸੈਨ ਹੋਜ਼ੇ ਸਟੂਡੀਓਜ਼ ਤੋਂ ਹੀ। ਜੀ ਇਹਨੂੰ ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਿਨ ਬੁੱਧਵਾਰ ਆ ਤੇ ਅਕਤੂਬਰ ਦੀ 27 ਤਰੀਕ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰੋਸਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਜ਼ੈਂਡਰ ਮਾਰਗੇਜ ਅਤੇ ਰੀਅਲ estate, ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੀਆਣਾ 4159090503। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਕਾਲ 5592663737। ਟ੍ਰੀਐਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਅਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਇੱਕ ਵਾਰੀ ਫੇਰ ਜਿਹੜਾ ਸੇਫਟੀ ਨੈਟ ਬਿੱਲ ਜਿਹੜਾ ਵਾਈਟ ਹਾਊਸ ਵੱਲੋਂ ਆ ਰਿਹਾ, ਉਹਦੇ ਸੰਬੰਧ ਦੇ ਵਿੱਚ ਸੈਨੇਟਰ ਜੋ ਮੈਨਸ਼ਨ ਜਿਹੜੇ ਹੈਗੇ ਡੈਮੋਕ੍ਰੇਟ ਵੈਸਟ ਵਰਜੀਨੀਆ ਤੋਂ, ਉਹਨਾਂ ਨੇ ਅੱਜ ਫੇਰ ਕਹਿ ਦਿੱਤਾ ਵੀ ਜਿਹੜੇ ਬਿਲੀਨੀਅਰਸ ਦੇ ਉੱਤੇ ਟੈਕਸ ਲਾ ਰਹੇ ਆ, ਇਹ ਡਿਵਾਈਸਿਵ ਹੈਗਾ ਆ। ਇਹ ਜਿਹੜਾ ਇੱਕ ਤਰ੍ਹਾਂ ਨਾਲ ਵੰਡਦਾ ਹੈਗਾ ਲੋਕਾਂ ਨੂੰ। ਸੋ ਕਹਿੰਦੇ ਪਈ ਇਹ ਲੱਗਦਾ ਆ ਵੀ ਜਿਹੜਾ ਬਿਲੀਨੀਅਰ ਟੈਕਸ 107 ਪੇਜਾਂ ਦਾ ਜਿਹੜਾ ਇਹ ਟੈਕਸ ਸੀਗਾ, ਇਹ ਹਜੇ ਤੱਕ ਉਹਦੇ ਕਹਿੰਦੇ ਵੀ ਸਾਈਨ ਕਰਨ ਤੋਂ ਪਹਿਲਾਂ ਹੀ ਇੱਕ ਤਰ੍ਹਾਂ ਨਾਲ ਡੈਡ ਹੋ ਗਿਆ ਲੱਗਦਾ ਆ। ਅਤੇ ਉਹ ਕਹਿੰਦੇ ਆ ਵੀ ਮੈਂਸ਼ਨ ਜੋ ਆ, ਉਹ ਕਹਿੰਦੇ ਆ ਵੀ ਜਿਹੜੇ ਇਹ ਬਿਲੀਨੀਅਰਸ ਹੈਗੇ ਆ, ਇਹ ਕੰਟਰੀਬਿਊਟ ਕਰਦੇ ਆ ਸੋਸਾਇਟੀ ਨੂੰ, ਜੋਬਸ ਕ੍ਰੀਏਟ ਕਰਦੇ ਹੈਗੇ ਆ। ਬਹੁਤ ਸਾਰਾ ਜਿਹੜਾ ਪੈਸਾ ਆ ਉਹ ਫਿਲੈਂਥਰੋਪਿਕ ਪਰਸਿਊਟਸ ਦੇ ਵਿੱਚ ਇਨਵੈਸਟ ਕਰਦੇ ਹੈਗੇ ਆ। ਸੋ ਇਸੇ ਤਰ੍ਹਾਂ ਸੈਨੇਟਰ ਕ੍ਰਿਸਟਨ ਸਨੀਮਾ ਐਰੀਜ਼ੋਨਾ ਦੀ, ਉਹ ਸੋਚ ਰਹੇ ਆ ਵੀ ਸਾਡੇ ਕੋਲ ਕੁਛ ਹੋਰ ਆਪਸ਼ਨਸ ਹੈਗੀਆਂ, ਕਿਸ ਤਰ੍ਹਾਂ ਅਸੀਂ ਜਿਹੜਾ ਡੋਮੈਸਟਿਕ ਏਜੰਡਾ ਆ ਉਹਨੂੰ ਜਿਹੜਾ ਫਾਈਨੈਂਸ ਕਰਨਾ ਹੈਗਾ ਆ। ਜਿਹੜੀ ਫਾਈਨੈਂਸ ਕਮੇਟੀ ਆ ਅਤੇ ਉਹਨਾਂ ਦੇ ਜਿਹੜੇ ਏਡਸ ਹੈਗੇ ਆ, ਉਹ ਹੁਣ ਇੱਕ ਤਰ੍ਹਾਂ ਨਾਲ ਜਿਹੜੇ ਜੋ ਮੈਂਸ਼ਨ ਆ, ਉਹਨਾਂ ਦੀ ਜਿਹੜੀ ਹੁਣ ਲੇਟੈਸਟ ਸਟੇਟਮੈਂਟ ਆਈ ਆ, ਉਹ ਤੋਂ ਕਾਫੀ ਸਰਪ੍ਰਾਈਜ਼ ਲੱਗਦੇ ਆ। ਜੀ ਬਿਲਕੁਲ। ਸੋ ਰੌਲਾ ਰੱਪਾ ਤਾਂ ਇਹਨਾਂ ਦਾ ਚਿਰ ਦਾ ਹੀ ਜਿਹੜਾ ਉਹ ਚੱਲਦਾ, ਜਿਹੜਾ ਉਹ ਆ ਰਿਹਾ ਹੈਗਾ ਆ। ਸੋ ਕੱਲ੍ਹ ਵੀ ਜਿਹੜੇ ਜੋ ਮੈਂਸ਼ਨ ਉਹ ਕਹਿੰਦੇ ਸੀਗੇ ਵੀ ਆਈ ਡੋਂਟ ਨੋ ਵੀ ਮੈਂ ਹੁਣ ਕਿਹੜੀ ਕਾਈਂਡ ਆਫ ਪਾਰਟੀ ਦੇ ਵਿੱਚ ਹੈਗਾ ਆ, ਵੀ ਕਿਹੜੇ ਪਾਸੇ ਜਿਹੜੀ ਅਲਾਈਨਮੈਂਟ ਆ। ਉਦੋਂ ਉਸ ਤੋਂ ਕੁਛ ਦਿਨ ਪਹਿਲਾਂ ਜਿਹੜਾ ਜਦੋਂ ਉਹਨਾਂ ਨੂੰ ਇਸ ਦੇ ਬਾਰੇ ਸਵਾਲ ਪੁੱਛਿਆ ਗਿਆ ਸੀਗਾ ਵੀ ਭਾਈ ਤੁਸੀਂ ਇਹ ਪਾਰਟੀ ਛੱਡ ਤਾਂ ਨਹੀਂ ਰਹੇ, ਉਦੋਂ ਉਹਨਾਂ ਨੇ ਕਿਹਾ ਵੀ ਨਹੀਂ, ਇੱਦਾਂ ਦੀ ਜਿਹੜੀ ਉਹ ਕੋਈ ਗੱਲ ਨਹੀਂ ਹੈਗੀ। ਸੋ ਬਿਲੀਨੀਅਰ ਦੇ ਉੱਤੇ ਟੈਕਸ ਨੂੰ ਲੈ ਕੇ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਨਾ ਜਿਹੜੀ ਉਹ ਕਰ ਦਿੱਤੀ ਆ। ਸੋ ਜੋ ਹਾਲਾਤ ਇਸ ਟਾਈਮ ਬਣੇ ਹੈਗੇ ਨੇ, ਜਿਹੜੀ ਇਹ ਸੋਸ਼ਲ ਸਪੈਂਡਿੰਗ ਦਾ ਇਹਨਾਂ ਦਾ ਬਿੱਲ ਹੈਗਾ, ਸੇਫਟੀ ਨੈਟ ਪ੍ਰੋਗਰਾਮ ਆ, ਅਜੇ ਹਾਲ ਦੀ ਘੜੀ ਪ੍ਰੈਜ਼ੀਡੈਂਟ ਬਾਈਡਨ ਦਾ ਕਿਸੇ ਤਣ ਪੱਤਣ ਲੱਗਦਾ ਨਹੀਂ ਨਜ਼ਰ ਆ ਰਿਹਾ। ਵਾਈਟ ਹਾਊਸ ਨੇ ਉੱਦਾਂ ਅੱਜ ਕਿਹਾ ਆ ਵੀ ਮੈਨਸ਼ਨ ਤੇ ਸਿਨੇਮਾ ਦੇ ਨਾਲ ਜਿਹੜੀ ਮੀਟਿੰਗਸ ਹੋਈਆਂ ਆ, ਉਸ ਦੇ ਵਿੱਚ ਪ੍ਰੋਗਰੈਸ ਹੋਈ ਆ, ਗਾਂਹ ਨੂੰ ਜਿਹੜਾ ਆ ਉਹ ਵਧੇ ਆ। ਕਿੰਨੀ ਕੁ ਗਾਂਹ ਵਧੇ ਆ, ਇਹ ਜਿਹੜੇ ਉਸ ਦੇ ਬਾਰੇ ਜੀ ਉਹਨਾਂ ਨੇ ਕੋਈ ਕਲੈਰਿਟੀ ਨਹੀਂ ਜਿਹੜੀ ਉਹ ਦਿੱਤੀ। ਵਾਈਟ ਹਾਊਸ ਦੇ ਅਧਿਕਾਰੀ ਨੇ ਕਿਹਾ ਆ ਵੀ ਇਹਨਾਂ ਤਿੰਨਾਂ ਨੇ ਇੱਕ ਪ੍ਰੋਗਰੈਸ ਜਿਹੜੀ ਉਹ ਕੀਤੀ ਹੈ, ਜਿਹੜੀ ਪਿਛਲੇ ਦਿਨਾਂ ਦੇ ਵਿੱਚ ਹੋਈ ਸੀ ਉਸ ਤੋਂ ਉੱਤੇ। ਸੋ ਹੁਣ ਕਹਿੰਦੇ ਵੀ ਅਗਲੇ ਕਦਮਾਂ ਵੱਲ ਨੂੰ ਜਿਹੜਾ ਆ ਉਹ ਵੱਧ ਰਹੇ ਆ, ਅਤੇ ਕਹਿੰਦੇ ਵੀ ਇਸ ਦੇ ਵਿੱਚ ਤਿਆਰੀ ਕਰ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਅਮੈਰੀਕਨਸ ਹੈਗੇ ਨੇ ਕੰਮ ਕਰਨ ਵਾਲੇ, ਉਹਨਾਂ ਨੂੰ ਹਾਈ ਪੇਇੰਗ ਜੋਬਸ ਜਿਹੜੀਆਂ ਆ ਉਹ ਮਿਲਣ, ਅਤੇ ਇਤਿਹਾਸਿਕ ਤੌਰ ਦੇ ਉੱਤੇ ਵੱਡੀਆਂ ਜਿਹੜੀਆਂ ਇਨਵੈਸਟਮੈਂਟ ਆ ਉਹ ਹੈਲਥ ਕੇਅਰ ਦੇ ਵਿੱਚ, ਚਾਈਲਡ ਕੇਅਰ ਦੇ ਵਿੱਚ ਜਿਹੜੀਆਂ ਉਹ ਕੀਤੀਆਂ ਜਾਣ, ਤਾਂ ਜੋ
ਅਮਰੀਕੀ ਜਿਹੜੇ ਪਰਿਵਾਰ ਨੇ ਉਹਨਾਂ ਦੇ ਲਈ ਇਹ ਸਾਰਾ ਕੁਛ ਹੋਰ ਜ਼ਿਆਦਾ ਅਫੋਰਡੇਬਲ ਜਿਹੜੀ ਆ ਉਹਨਾਂ ਦੀ ਸੀਮਾ ਦੇ ਵਿਚਕਾਰ ਜਿਹੜਾ ਆ ਉਹ ਆ ਸਕੇ ਤੇ ਨਾਲ ਹੀ ਕਲਾਈਮੇਟ ਚੇਂਜ ਉੱਤੇ। ਸੋ ਉਹੀ ਇੱਕ ਹਿਸਾਬ ਦੇ ਨਾਲ ਜੋ ਚਾਹੁੰਦੇ ਸੀ ਉਹ ਉਹਨਾਂ ਨੇ ਆਪਣੀ ਇਸ ਬਿਆਨ ਦੇ ਵਿੱਚ ਕਹਿ ਤਾਂ ਦਿੱਤਾ ਆ। ਅਸਲ ਦੇ ਵਿੱਚ ਕਿੰਨੀ ਕੁ ਜਿਹੜੀ ਆ ਪ੍ਰੋਗਰੈਸ ਆ ਉਹ ਅੱਗੇ ਵਧੇ ਆ, ਉਹ ਅਜੇ ਵੀ ਉਨੇ ਕੁ ਹੀ ਜਿਹੜੇ ਸਵਾਲ ਆ ਉਸ ਦੇ ਉੱਤੇ ਬਣੇ ਪਏ ਆ। ਇੱਥੋਂ ਤੱਕ ਕਿ ਕਹਿੰਦੇ ਆ ਹੁਣ ਜਿਹੜੀ ਕ੍ਰਿਸਚੀਅਨ ਸਿਨੇਮਾ ਆ, ਉਹ ਕਾਰਪੋਰੇਟ ਦੇ ਜਿਹੜੇ ਮਿਨੀਮਮ ਟੈਕਸ ਦੇ ਪ੍ਰਪੋਜ਼ਲ ਆ, ਉਸ ਦੇ ਵਿੱਚ ਉਹਨਾਂ ਨੇ ਹਮਾਇਤ ਜਿਹੜੀ ਆ ਉਹ ਕੀਤੀ ਹੈਗੀ ਆ। ਸੋ ਹਾਲ ਦੀ ਘੜੀ ਜਿਹੜਾ ਹਰਜੋਤ ਸਿੰਘ ਜੀ ਜਿਹੜੀ ਬਾਲ ਕਦੀ ਇਹਨਾਂ ਦੇ ਖੇਮੇ 'ਚ, ਕਦੀ ਉਹਨਾਂ ਦੇ ਖੇਮੇ 'ਚ, ਇਹ ਪੂਰਾ ਜਿਹੜਾ ਟੈਨਿਸ ਦਾ ਮੈਚ ਇੱਥੇ ਚੱਲਦਾ ਹੋਇਆ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਆ। ਲੋਕਾਂ ਨੂੰ ਜਿਹੜਾ ਆ ਉਹ ਹੁਣ ਥੋੜ੍ਹਾ ਜਿਹਾ ਸਬਰ ਜਿਹੜਾ ਇਸ ਦੇ ਵਿੱਚ ਹਰਜੋਤ ਸਿੰਘ ਜੀ ਕਰਨਾ ਪੈਣਾ। ਰੀਜ਼ਨ ਉਸ ਦੇ ਵਿੱਚ ਇਹ ਆ ਵੀ ਕੁਛ ਨਾ ਕੁਛ ਤਾਂ ਨਿਕਲੂਗਾ ਇਸ ਦੇ ਵਿੱਚੋਂ। ਫਾਇਦਾ ਹੁੰਦਾ ਆ, ਨੁਕਸਾਨ ਵਾਲੀ ਗੱਲ ਤਾਂ ਜਿਸ ਦੇ ਵਿੱਚ ਘੱਟ ਜਿਹੜੀ ਉਹ ਨਜ਼ਰ ਆ ਰਹੀ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਫੋਰਡੇਬਿਲਿਟੀ ਨੂੰ ਲੈ ਕੇ, ਸਾਰੀਆਂ ਚੀਜ਼ਾਂ ਨੂੰ ਲੈ ਕੇ ਇਹਨਾਂ ਦਾ ਕੋਸ਼ਿਸ਼ਾਂ ਜਿਹੜੀਆਂ ਉਹ ਹੈਗੀਆਂ ਆ। ਓਬਵੀਅਸਲੀ ਇੱਕ ਖੇਮਾ ਖੁਸ਼ ਹੋਊਗਾ, ਇੱਕ ਖੇਮਾ ਜਿਹੜਾ ਉਹ ਨਾਖੁਸ਼ ਹੋਊਗਾ। ਆਮ ਲੋਕਾਂ ਦੇ ਉੱਤੇ ਇਸ ਦਾ ਕਿੰਨਾ ਕੁ ਜਿਹੜਾ ਅਸਰ ਹੋਊਗਾ ਉਹ ਹੁਣ ਦੇਖਣਾ ਹੋਊਗਾ। ਅਸਰ ਤਾਂ ਇਸ ਦਾ ਹੋਣਾ ਜ਼ਰੂਰੀ ਆ। ਇਹ ਜੇ ਪਾਸ ਕਿਸੇ ਵੀ ਤਰੀਕੇ ਦੇ ਨਾਲ, ਚਾਹੇ ਇਹ ਹੁਣ 1.5 ਟ੍ਰਿਲੀਅਨ ਦਾ ਹੁੰਦਾ ਆ, ਪੌਣੇ 2 ਵਾਲਾ ਹੁੰਦਾ ਆ, ਜਾਂ ਉਸ ਤੋਂ ਵੀ ਘੱਟ ਦਾ ਹੁੰਦਾ ਹੈ, ਕੁਛ ਨਾ ਕੁਛ ਜਿਹੜਾ ਵੀ ਪਾਸ ਹੋਊਗਾ ਉਸ ਦੇ ਨਾਲ ਅਸਰ ਆਪਾਂ ਨੂੰ ਜਿਹੜਾ ਉਹ ਜ਼ਰੂਰ ਦੇਖਣ ਨੂੰ ਮਿਲੇਗਾ। ਜੀ। ਅਗਲੀ ਖਬਰ ਸਰੋਤਿਆਂ ਨੂੰ ਯਾਦ ਹੋਊਗਾ, ਪਿਛਲੇ ਸਾਲ ਅਗਸਤ 2020 ਦੇ ਵਿੱਚ ਕਾਈਲ ਰਿਟਨਹਾਊਸ ਨਾਮ ਦਾ ਇਹ ਜਿਹੜਾ 17 ਸਾਲਾਂ ਦਾ ਨੌਜਵਾਨ ਸੀਗਾ, ਇਸ ਨੇ ਜਿਹੜੀਆਂ ਗੋਲੀਆਂ ਚਲਾ ਕੇ 2 ਲੋਕਾਂ ਨੂੰ ਮਾਰ ਦਿੱਤਾ ਸੀ ਜਦੋਂ ਮਿਲਵਾਕੀ ਜਿਹੜੀ ਆ ਕਿਨੋਸ਼ਾ ਵਿਸਕੌਨਸਨ ਦੇ ਵਿੱਚ ਰਾਈਟਸ ਹੋਏ ਸੀਗੇ। ਤੇ ਇਹ ਅੰਡਰ 18 ਸੀ ਤੇ ਉਸ ਟਾਈਮ ਦੇ ਉੱਤੇ ਇਹ ਗਨ ਜਿਹੜੀ ਆ ਨਹੀਂ ਪੋਜੈਸ ਕਰ ਸਕਦਾ ਸੀ, ਨਹੀਂ ਰੱਖ ਸਕਦਾ ਸੀ। ਪਰ ਇੱਕ ਗੈਸ ਸਟੇਸ਼ਨ ਨੂੰ ਨੇ ਇਸ ਨੂੰ ਉਹ ਕਹਿੰਦਾ ਮੈਨੂੰ ਹਾਇਰ ਕੀਤਾ ਸੀ ਸੇਵ ਕਰਨ ਦੇ ਲਈ, ਕਿਉਂਕਿ ਉਸ ਹਫ਼ਤੇ ਦੇ ਦੌਰਾਨ ਬਹੁਤ ਜ਼ਿਆਦਾ ਜਿਹੜੀ ਲੁੱਟ-ਮਾਰ ਹੋ ਰਹੀ ਸੀ। ਸੋ ਉਹ ਕੇਸ ਜਿਹੜਾ ਆ ਅੱਜ ਕੱਲ੍ਹ ਕੋਰਟ ਦੇ ਵਿੱਚ ਚੱਲ ਰਿਹਾ ਹੈ। ਕਨੋਸ਼ਾ ਕਾਉਂਟੀ ਸਰਕਟ ਜੱਜ ਨੇ ਬਰੂਸ ਜਿਹੜੇ ਆ ਉਹਨਾਂ ਨੇ ਇਹ ਕਿਹਾ ਆ ਵੀ ਜਦੋਂ ਜਿਹੜਾ ਅਟਾਰਨੀ ਸੀਗਾ, ਡਿਸਟ੍ਰਿਕਟ ਅਟਾਰਨੀ, ਉਹਨੇ ਇਹ ਕਿਹਾ ਵੀ ਉਹ ਵਿਕਟਮਸ ਹੈਗੇ ਆ ਜਿਨ੍ਹਾਂ ਨੂੰ ਮਾਰਿਆ ਗਿਆ। ਤੇ ਜਦੋਂ ਕਿ ਜਿਹੜਾ ਡਿਫੈਂਸ ਅਟਾਰਨੀ ਆ ਉਸਨੇ ਇਹ ਕਿਹਾ ਵੀ ਇਹ ਤਾਂ ਜਿਹੜਾ ਆ ਆਪਣੇ ਬਿਜ਼ਨਸ ਨੂੰ ਬਚਾ ਰਹੇ ਸੀ, ਕਿਉਂਕਿ ਉੱਥੇ ਲੂਟਿੰਗ ਬਹੁਤ ਜ਼ਿਆਦਾ ਹੋਈ ਸੀ। ਸੋ ਜੱਜ ਨੇ ਉਹਦੇ ਵਿੱਚ ਰੂਲ ਕੀਤਾ ਆ ਵੀ ਜਿਹੜੇ ਲੋਕ ਮਾਰੇ ਗਏ ਆ ਉਹਨਾਂ ਨੂੰ ਵਿਕਟਮ ਨਾ ਕਿਹਾ ਜਾਵੇ, ਉਹਨਾਂ ਨੂੰ ਰਾਈਟਰਸ ਤੇ ਲੂਟਰਸ ਹੀ ਕਿਹਾ ਜਾਵੇ। ਜੀ, ਸੋ ਇਸ ਨੂੰ ਲੈ ਕੇ ਵੀ ਹੁਣ ਜਿਹੜੀ ਕਹਿ ਲਓ ਵੀ ਔਨਲਾਈਨ ਜਾਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਉਹ ਚਰਚਾ ਜਿਹੜੀ ਉਹ ਤੇਜ਼ ਹੋਈ ਆ ਵੀ ਦੇਖੋ ਜੀ ਕਿੱਦਾਂ ਜਿਹੜੇ ਜੱਜ ਆ ਉਹਨਾਂ ਨੇ ਇਹਨਾਂ ਨੂੰ ਲੁਟੇਰੇ ਤੇ ਜਿਹੜੇ ਦੰਗਾਈ ਆ ਉਹ ਕਹਿਣ ਦੀ ਇਜਾਜ਼ਤ ਤਾਂ ਦਿੱਤੀ ਆ, ਪਰ ਜਿਨ੍ਹਾਂ ਦੇ ਗੋਲੀਆਂ ਵੱਜੀਆਂ ਉਹਨਾਂ ਨੂੰ ਪੀੜਤ ਜਿਹੜਾ ਆ ਉਹ ਕਹਿਣਾ ਅਲਾਓ ਜਿਹੜਾ ਉਹ ਨਹੀਂ ਕੀਤਾ ਹੋਇਆ। ਕਨੋਸ਼ਾ ਕਾਉਂਟੀ ਸਰਕਟ ਜੱਜ ਜਿਹੜੇ ਬਰੂਸ ਸ਼ਰੇਡਰ ਆ, ਉਹਨਾਂ ਨੇ ਪ੍ਰੀ ਟਰਾਇਲ ਹੀਅਰਿੰਗ ਦੇ ਦੌਰਾਨ ਇਹ ਜਿਹੜਾ ਉਹ ਕਿਹਾ ਸੀਗਾ, ਕਹਿੰਦੇ ਵੀ ਇਹ ਸਬੂਤ ਜਿਹੜੇ ਆ ਉਹ ਸ਼ੋਅ ਕਰਦੇ ਨੇ ਵੀ ਲੈਟ ਦ ਐਵੀਡੈਂਸ ਸ਼ੋ ਵਟ ਦ ਐਵੀਡੈਂਸ ਸ਼ੋ, ਵੀ ਇਹਨਾਂ ਦੇ ਵਿੱਚੋਂ ਜਿਹੜੇ ਲੋਕ ਸੀਗੇ ਉਹ ਆਰਸਨ, ਰਾਈਟਿੰਗ ਤੇ ਲੂਟਿੰਗ ਦੇ ਵਿੱਚ ਜਿਹੜੇ ਉਹ ਜੁੜੇ ਹੋਏ ਸੀਗੇ। ਤੇ ਹੁਣ ਉਹ ਡਿਫੈਂਸ ਨੂੰ ਇਹ ਨਹੀਂ ਕਹਿ ਸਕਦੇ ਵੀ ਕੀ ਜਿਹੜਾ ਉਹ ਕਹਿਣਾ ਆ, ਸੋ ਉਹੀ ਕਹਿਣਗੇ। ਸੋ ਇਹ ਹੁਣ ਇੱਕ ਵੱਡਾ ਜਿਹੜਾ ਮਸਲਾ ਇੱਕ ਵਾਰੀ ਫੇਰ ਇਸ ਦੇ ਵਿੱਚ ਜਿਹੜਾ ਬਣਿਆ ਪਿਆ। ਆਲਰੇਡੀ ਜਿਹੜਾ ਰਿਟਨ ਹਾਊਸ ਆ ਉਸ ਨੂੰ ਪਹਿਲਾਂ ਹਿਰਾਸਤ 'ਚ ਲਿਆ ਸੀ, ਪਰ ਉਸਦੀ ਬੇਲ ਜਿਹੜੀ ਉਹ ਹੋ ਗਈ ਸੀ। ਉਸ ਦੇ ਲਈ ਫੰਡ ਰੇਜ਼ਿੰਗ ਕਰਕੇ ਉਸਨੂੰ ਬੇਲ ਜਿਹੜਾ ਆ ਉਹ ਕਰ ਦਿੱਤਾ ਗਿਆ ਸੀਗਾ। ਸੋ ਹੁਣ ਅਸਿਸਟੈਂਟ ਜਿਹੜੇ ਡਿਸਟ੍ਰਿਕਟ ਅਟਾਰਨੀ ਉੱਥੇ ਦੇ ਹੈਗੇ ਆ ਥੋਮਸ ਬਿੰਗਰ, ਉਹਨਾਂ ਨੇ ਜਿਹੜਾ ਜੱਜ ਦੇ ਜਿਹੜੇ ਇਸ ਫੈਸਲੇ ਨੂੰ ਡਬਲ ਸਟੈਂਡਰਡ ਜਿਹੜਾ ਆ ਉਹ ਆਖਿਆ ਹੈਗਾ ਆ ਵੀ ਇਹ ਜਿਹੜੇ ਵਿਕਟਮਸ ਨੂੰ ਲੈ ਕੇ ਜਿਹੜਾ ਇਹਨਾਂ ਨੇ ਆਪਣਾ ਫੈਸਲਾ ਸੁਣਾਇਆ ਆ ਉਹ ਕਿਤੇ ਨਾ ਕਿਤੇ ਜਿਹੜਾ ਆ ਉਹ ਗਲਤ ਹੈਗਾ ਆ। ਸੋ ਕਹਿੰਦੇ ਵੀ ਜੇ ਮੈਂ ਗਿਣਾ ਵੀ ਕਦੋਂ ਅਜਿਹੀਆਂ ਚੀਜ਼ਾਂ ਜਿਹੜੀਆਂ ਉਹ ਹੋਈਆਂ ਆ, ਤੇ ਕਹਿੰਦੇ ਵੀ ਇਹ ਥਾਊਜ਼ੈਂਡਸ ਦੇ ਵਿੱਚ ਆ ਜਾਊਗੀ ਇਸ ਟਰਾਇਲ ਦੇ ਦੌਰਾਨ ਹੀ। ਸੋ ਇਹ ਹੁਣ ਕਹਿੰਦੇ ਵੀ ਵਿਕਟਮ ਬੜਾ ਲੋਡਿਡ ਹੈਗਾ ਆ, ਲੋਡਿਡ ਵਰਡ ਹੈਗਾ ਆ। ਅਲੈਜਡ ਵਿਕਟਮ ਕਹਿੰਦੇ ਵੀ ਉਹ ਉਸ ਦਾ ਇੱਕ ਹਿਸਾਬ ਦੇ ਨਾਲ ਕਜ਼ਨ ਹੈਗਾ ਆ। ਸੋ ਕਾਫੀ ਜਿਹੜਾ ਹਰਜੋਤ ਸਿੰਘ ਜੀ ਗੁੱਥਮ ਗੁੱਥਾ ਜਿਹੜਾ ਹੋ ਰਿਹਾ ਵੀ ਕਿਹਨੂੰ ਕੀ ਜਿਹੜਾ ਉਹ ਪੁਕਾਰਿਆ ਜਾ ਸਕਦਾ ਆ। ਅਗਲੀ ਖਬਰ ਜਿਹੜੀ ਆ, ਅਮਰੀਕਾ ਦੇ ਟੌਪ ਦੇ ਜਿਹੜੇ ਜਨਰਲ ਆ ਮਾਰਕ ਮਿਲੇ, ਚੇਅਰਮੈਨ ਜਿਹੜੇ ਜੁਆਇੰਟ ਚੀਫ ਆਫ ਸਟਾਫ ਆ,
ਉਹਨਾਂ ਨੇ ਅੱਜ ਵਾਰਨਿੰਗ ਦਿੱਤੀ ਆ ਵੀ ਜਿਹੜਾ ਚਾਈਨਾ ਵਾਲਿਆਂ ਨੇ ਹਾਈਪਰਸੋਨਿਕ ਮਿਸਲ ਨੂੰ ਟੈਸਟ ਕੀਤਾ ਆ, ਇਹ ਬਹੁਤ ਹੀ ਜਿਹੜਾ ਕੰਸਰਨਿੰਗ ਹੈਗਾ, ਬਹੁਤ ਹੀ ਖਤਰਨਾਕ ਆ। ਤੇ ਇਹ ਲਗਭਗ ਕਹਿੰਦੇ ਵੀ ਉਸੇ ਤਰ੍ਹਾਂ ਆ ਜਿਸ ਤਰ੍ਹਾਂ ਸਪੂਤਨਿਕ ਮੂਵਮੈਂਟ ਹੋਈ ਸੀ, ਜਿਸ ਟਾਈਮ ਸਪੇਸ ਰੇਸ ਜਿਹੜੀ ਆ ਕੋਲਡ ਵਾਰ ਦੇ ਦੌਰਾਨ ਸਟਾਰਟ ਹੋਈ ਸੀ। ਜਦੋਂ 1957 ਦੇ ਵਿੱਚ ਸੋਵੀਅਤ ਯੂਨੀਅਨ ਨੇ ਸਪੂਤਨਿਕ ਸੈਟੇਲਾਈਟ ਜਿਹੜਾ ਛੱਡਿਆ ਸੀ, ਤੇ ਉਹਦੇ ਨਾਲ ਯੂਐਸਏ ਦੇ ਵਿੱਚ ਯੂਐਸਏ ਨੇ ਸੋਚਿਆ, ਗਵਰਨਮੈਂਟ ਨੇ, ਵੀ ਅਸੀਂ ਤਾਂ ਟੈਕਨੋਲੋਜੀ ਦੇ ਵਿੱਚ ਬਹੁਤ ਬਿਹਾਈਂਡ ਆ। ਸੋ ਇੱਕ ਤਰ੍ਹਾਂ ਨਾਲ ਜਿਹੜੀ ਆ ਆਰਮ ਰੇਸ ਉਦੋਂ ਲੱਗੀ ਸੀ। ਸੋ ਅੱਜ ਜੇ ਜਨਰਲ ਨੇ ਕਿਹਾ ਆ, ਉਹ ਕਹਿੰਦੇ ਆ ਵੀ ਅਮਰੀਕਾ ਦੇ ਵਿੱਚ ਤਾਂ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਆ, ਉਹ ਕਹਿੰਦੇ ਵੀ ਬਹੁਤ ਇੱਕਦਮ ਸਰਪ੍ਰਾਈਜ਼ ਹੋ ਗਈਆਂ ਵੀ ਚਾਈਨਾ ਨੇ ਇਹ ਜਿਹੜੀ ਆ ਹਾਈਪਰਸੋਨਿਕ ਮਿਸਲ ਆ, ਜਿਹਦੇ ਨਾਲ ਨਿਊਕਲੀਅਰ ਵੈਪਨ ਡਿਲੀਵਰ ਕੀਤਾ ਜਾ ਸਕਦਾ, ਤੇ ਉਸ ਨੂੰ ਜਿਹੜੀਆਂ ਰੋਕਣ ਵਾਲੀਆਂ ਮਿਸਲਾਂ ਉਹਨੂੰ ਵੀ ਉਹ ਕ੍ਰਾਸ ਕਰ ਸਕਦਾ ਹੈਗਾ। ਸੋ ਉਹ ਤੋਂ ਬਾਅਦ ਉਹ ਕਹਿੰਦੇ ਵੀ ਹੋ ਸਕਦਾ ਵੀ ਇਹ ਜਿਹੜੀ ਦੌੜ ਆ ਸਪੇਸ ਦੇ ਵਿੱਚ ਸਾਈਬਰ ਤੇ ਲੈਂਡ, ਸੀ, ਏਅਰ ਸਾਰਾ ਜਿਹੜੀ ਆ ਇਹ ਹੋਰ ਐਕਸਟੈਂਡ ਹੋਊਗੀ। ਕਹਿੰਦੇ ਆਉਣ ਵਾਲੇ 10, 20, 25 ਸਾਲ ਜਿਹੜੀ ਰੇਸ ਆ ਇਹ ਇੱਧਰ ਨੂੰ ਚੱਲੂਗੀ। ਤੇ ਕਹਿੰਦੇ ਵੀ ਯੂਨਾਈਟਿਡ ਸਟੇਟਸ ਚਾਈਨਾ ਤਾਂ ਨਹੀਂ ਬਣਨਾ ਚਾਹੁੰਦਾ, ਪਰ ਸਟਿਲ ਸੁਪਰ ਪਾਵਰ ਤਾਂ ਰਹਿਣਾ ਹੀ ਚਾਹੁੰਦਾ ਹੈਗਾ। ਜੀ। ਸੋ ਚਾਈਨਾ ਵਾਲੇ ਅਜੇ ਹਾਲ ਦੀ ਘੜੀ ਜਿਹੜੇ ਨਵੇਂ ਮਾਰ ਕੇ ਇਸ ਸਪੇਸ ਦੀ ਜਿਹੜੀ ਇਸ ਲੜਾਈ ਦੇ ਵਿੱਚ ਕਹਿ ਲਓ, ਲੜਾਈ ਇਹ ਕਹਿ ਲਓ ਵੀ ਕੌਣ ਪਹਿਲੋਂ ਕਿਹੜੀ ਚੀਜ਼ ਕਰਦਾ ਆ, ਸੋ ਉਸ ਮਾਮਲੇ 'ਚ ਅੱਗੇ ਜਿਹੜਾ ਉਹ ਵਧ ਰਹੇ ਨੇ। ਸਭ ਨੂੰ ਯਾਦ ਹੋਣਾ ਜਿਹੜਾ ਹਰਜੋਤ ਸਿੰਘ ਜੀ ਸਟੇਸੀ ਐਬਰਾਹਮਸ ਜਿਹੜੀ ਬੀਬੀ ਹੈ ਜਿਹਨੇ ਜਾਰਜੀਆ ਦੀ ਗਵਰਨਰ ਦੀ ਇਲੈਕਸ਼ਨ ਵੀ ਲੜੀ ਸੀਗੀ, ਹਾਰ ਗਈ ਸੀਗੀ। ਉਸ ਦੇ ਦੁਆਰਾ ਇੱਕ ਫੇਅਰ ਫਾਈਟ ਪੋਲੀਟੀਕਲ ਐਕਸ਼ਨ ਕਮੇਟੀ ਜਿਹੜੀ ਉਹ ਬਣਾਈ ਗਈ ਹੈ, ਜਿਸ ਨੂੰ ਇਹ ਲੀਡ ਕਰਦੀ ਹੈਗੀ ਆ। ਉਹਨਾਂ ਦੇ ਗਰੁੱਪ ਦੇ ਦੁਆਰਾ $1.34 ਮਿਲੀਅਨ ਜਿਹੜੇ ਇੱਕ ਹਿਸਾਬ ਦੇ ਨਾਲ ਡੋਨੇਟ ਕੀਤੇ ਗਏ ਆ, ਜਿਨ੍ਹਾਂ ਵਿੱਚ ਹਜ਼ਾਰਾਂ ਹੀ ਲੋਕਾਂ ਦੇ ਮੈਡੀਕਲ ਜਿਹੜੇ ਡੈਟ ਸੀਗੇ, ਜਿਹੜੇ ਉਹਨਾਂ ਦੇ ਉੱਤੇ ਮੈਡੀਕਲ ਕਰਜ਼ੇ ਸੀਗੇ, ਉਹਨਾਂ ਨੂੰ ਲਾਇਆ ਗਿਆ ਹੈਗਾ ਆ। ਇਹਨਾਂ ਦੀ ਸੰਸਥਾ ਦੇ ਮੁਤਾਬਕ ਕਹਿੰਦੇ ਆ ਵੀ $212 ਮਿਲੀਅਨ ਦੇ ਜਿਹੜੇ ਡੈਟ ਆ 1,08,000 ਲੋਕਾਂ ਦੇ ਉੱਤੇ ਹੈਗੇ ਨੇ। ਜਾਰਜੀਆ, ਐਰੀਜ਼ੋਨਾ, ਲੂਜ਼ੀਆਨਾ, ਮਿਸੀਸਿਪੀ ਤੇ ਐਲਾਬਾਮਾ ਦੇ ਜਿਹੜੇ ਉਹ ਲੋਕਾਂ ਦੇ ਉੱਤੇ। ਫੇਅਰ ਫਾਈਟ ਐਕਸ਼ਨ ਦੇ ਜਿਹੜੇ ਇਸ ਅਲਾਈਡ ਗਰੁੱਪ ਦੇ ਜਿਹੜੇ ਸੀਈਓ ਲੌਰਨ ਵਾਰਗੋ ਆ, ਉਹਨਾਂ ਨੇ ਤੇ ਜਿਹੜੇ ਸੀਨੀਅਰ ਐਡਵਾਈਜ਼ਰ ਹੈ ਇਸ ਪੈਕ ਦੇ, ਉਹਨਾਂ ਨੇ ਕਿਹਾ ਵੀ ਅਸੀਂ ਮੈਡੀਕੇਡ ਦੀ ਜਿਹੜੀ ਐਕਸਪੈਂਸ਼ਨ ਆ ਉਸ ਦੇ ਲਈ ਤਾਂ ਐਡਵੋਕੇਸੀ ਜਿਹੜੀ ਉਹ ਕਰ ਹੀ ਰਹੇ ਆ, ਪਰ ਨਾਲ ਦੇ ਨਾਲ ਜਿਹੜੇ ਕੁਛ ਗਰੀਬ ਲੋਕ ਨੇ ਜਿਨ੍ਹਾਂ ਦੇ ਲਈ ਇਹ ਮੈਡੀਕਲ ਕਰਜ਼ੇ ਬਹੁਤ ਮੁਸ਼ਕਲ ਦਾ ਕਾਰਨ ਜਿਹੜਾ ਉਹ ਸਬੱਬ ਬਣ ਰਹੇ ਆ, ਉਹਨਾਂ ਨੂੰ ਜਿਹੜਾ ਅਸੀਂ ਉਹ ਮਾਫ਼ ਕਰਵਾ ਰਹੇ ਹਾਂ। ਕਹਿੰਦੇ ਵੀ ਇਹ ਡੈਟ ਤਕਰੀਬਨ 69,000 ਲੋਕ ਜਿਹੜੇ ਜਾਰਜੀਆ 'ਚ ਆ, 27,000 ਜਿਹੜੇ ਐਰੀਜ਼ੋਨਾ 'ਚ ਆ, 8,000 ਲੋਕ ਜਿਹੜੇ ਲੂਜ਼ੀਆਨਾ 'ਚ ਆ ਤੇ 2,000 ਜਿਹੜੇ ਮਿਸੀਸਿਪੀ ਤੇ 2,000 ਹੀ ਐਲਾਬਾਮਾ ਦੇ ਵਿੱਚ ਆ, ਉਹਨਾਂ ਦੇ ਜਿਹੜੇ ਕਰਜ਼ੇ ਆ ਉਹ ਮਾਫ਼ ਕਰੇਗਾ। ਐਬਰਾਹਮਸ ਦੇ ਦੁਆਰਾ 2018 'ਚ ਇਹ ਜਿਹੜਾ ਗਰੁੱਪ ਆ ਉਹ ਬਣਾਇਆ ਗਿਆ ਸੀ, ਜਿਸ ਨੇ ਹੁਣ ਤੱਕ $100 ਮਿਲੀਅਨ ਜਿਹੜਾ ਉਹ ਰੇਜ਼ ਕਰ ਚੁੱਕੇ ਆ। ਜੀ। ਅਗਲੀ ਖਬਰ ਜਿਹੜੀ ਆ ਕੈਲੀਫੋਰਨੀਆ ਤੋਂ ਆ ਰਹੀ ਆ। ਇਨ ਐਂਡ ਆਊਟ ਜਿਹੜੇ ਆ ਉਹਨਾਂ ਨੇ ਆਪਣੇ ਰੈਸਟੋਰੈਂਟ ਜਿਹੜੇ ਆ ਕਹਿੰਦੇ ਇੱਕ ਤਰ੍ਹਾਂ ਨਾਲ ਬੰਦ ਕਰਨੇ ਸ਼ੁਰੂ ਕਰ ਦਿੱਤੇ ਆ ਕੈਲੀਫੋਰਨੀਆ ਦੇ ਵਿੱਚ। ਅੱਜ ਇਹ ਖਬਰ ਆ ਰਹੀ ਆ ਵੀ ਕੈਲੀਫੋਰਨੀਆ ਦੇ ਵਿੱਚ ਕੰਟਰਾ ਕੋਸਟਾ ਕਾਉਂਟੀ ਦੇ ਵਿੱਚ 2 ਜਿਹੜੇ ਇਨ ਐਂਡ ਆਊਟ ਸੀ, ਉਹਨਾਂ ਨੂੰ ਸਾਈਟੇਸ਼ਨਸ ਦਿੱਤੀਆਂ ਸੀਆਂ ਤੇ ਕਾਉਂਟੀ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੈਗਾ, ਉਹਨਾਂ ਦਾ ਜਿਹੜਾ ਪਰਮਿਟ ਹੈਗਾ ਆ। ਕਾਰਨ ਇਹ ਆ ਵੀ ਇਨ ਐਂਡ ਆਊਟ ਦੇ ਜਿਹੜੇ ਸੀਈਓ ਵੀ ਹੈਗੇ ਆ, ਉਹਨਾਂ ਨੇ ਪਿਛਲੇ ਦਿਨਾਂ 'ਚ ਇਹ ਕਿਹਾ ਸੀ ਵੀ ਅਸੀਂ ਐਜ਼ ਏ ਗਵਰਨਮੈਂਟ ਪੁਲਿਸ ਫੋਰਸ ਵਾਂਗ ਕੰਮ ਨਹੀਂ ਕਰਨਾ ਚਾਹੁੰਦੇ, ਕਿਉਂਕਿ ਰਿਕੁਆਇਰਮੈਂਟ ਇਹ ਆ ਕੈਲੀਫੋਰਨੀਆ ਦੇ ਵਿੱਚ ਵੀ ਜੇ ਤੁਸੀਂ ਇਨਸਾਈਡ ਜਾ ਕੇ ਡਾਈਨਿੰਗ ਕਰਨੀ ਆ ਕਿਸੇ ਵੀ ਰੈਸਟੋਰੈਂਟ ਦੇ ਵਿੱਚ, ਤੇ ਜਿਹੜੇ ਰੈਸਟੋਰੈਂਟ ਓਨਰਸ ਆ ਜਾਂ ਜਿਹੜੇ ਉੱਥੇ ਇੰਪਲਾਈ ਕੰਮ ਕਰਦੇ ਆ, ਉਹਨਾਂ ਨੂੰ ਜਿਹੜੇ ਕਸਟਮਰਸ ਆ ਜਦੋਂ ਅੰਦਰ ਆਉਂਦੇ ਪੁੱਛਣਾ ਪੈਣਾ ਆ ਵੀ ਹਾਂ ਭਾਈ ਤੁਸੀਂ ਵੈਕਸੀਨੇਟਡ ਹੈਗੇ ਆ, ਜੇ ਹੈਗੇ ਆ ਤਾਂ ਇਨਸਾਈਡ ਕਰਕੇ ਤੁਸੀਂ ਖਾ ਸਕਦੇ ਹੋ, ਜੋ ਵੀ ਰੋਟੀ ਪਾਣੀ ਛਕਣਾ ਹੈ ਛਕ ਸਕਦੇ ਆ, ਪਰ ਜੇ ਤੁਸੀਂ ਨਹੀਂ ਲਵਾਏ ਤੇ ਤਾਂ ਤੁਸੀਂ ਅੰਦਰ ਬੈਠ ਕੇ ਜਿਹੜਾ ਆ ਨਹੀਂ ਖਾ ਸਕਦੇ। ਪਰ ਇਨ ਐਂਡ ਆਊਟ ਨੇ ਕਿਹਾ ਵੀ ਅਸੀਂ ਇਹ ਕਰਨਾ ਨਹੀਂ ਚਾਹੁੰਦੇ, ਕਿਉਂਕਿ ਕਹਿੰਦੇ ਵੀ ਸਾਡੇ ਬਹੁਤੇ ਜਿਹੜੇ ਇੰਪਲਾਈ ਆ ਹਾਈ ਸਕੂਲਰਸ ਆ,
ਕਿੱਦਾਂ ਦੇ ਕਸਟਮਰਸ ਆਉਂਦੇ ਆ। ਸੋ ਉਹ ਜਿਹੜੇ ਕਸਟਮਰਸ ਆ, ਉਹ ਜਿਹੜੇ ਜਦੋਂ ਉਹਨਾਂ ਨੂੰ ਕੁਐਸਚਨ ਪੁੱਛਦੇ ਆ, ਤੇ ਉਹ ਇੱਕ ਤਰ੍ਹਾਂ ਨਾਲ ਬੈਡ ਫੀਲ ਕਰਦੇ ਹੈਗੇ ਆ। ਪਰ ਪਿਛਲੇ ਦਿਨਾਂ 'ਚ ਇੱਕ ਇਨ ਐਂਡ ਆਊਟ ਬੰਦ ਹੋ ਗਿਆ ਸੀ। ਸੋ 2 ਅੱਜ ਜਿਹੜੇ ਆ ਕੰਟਰਾ ਕੋਸਟਾ ਕਾਉਂਟੀ ਦੇ ਵਿੱਚ ਬੰਦ ਕਰ ਦਿੱਤੇ ਗਏ ਆ। ਲਾਸ ਐਂਜਲਸ ਦੇ ਵਿੱਚ ਵੀ ਜਿਹੜੇ ਕੈਲੀਫੋਰਨੀਆ ਬਿਜ਼ਨਸ ਰਾਊਂਡ ਟੇਬਲ ਦੇ ਇੱਕ ਬਰੁਕ ਆਰਮਰ ਆ, ਉਹਨਾਂ ਨੇ ਇਹ ਕਿਹਾ ਵੀ ਨਵਾਂ ਆਰਡੀਨੈਂਸ ਉਹਨਾਂ ਨੇ ਜਾਰੀ ਕੀਤਾ ਹੈਗਾ ਆ ਲਾਸ ਐਂਜਲਸ ਦੇ ਵਿੱਚ, ਜਿਹਦੇ ਮੁਤਾਬਕ ਜਿੰਨੇ ਵੀ ਫਾਸਟ ਫੂਡ ਦੇ ਇੰਪਲਾਈਜ਼ ਹੈਗੇ ਆ, ਉਹਨਾਂ ਨੂੰ ਸਾਰਿਆਂ ਨੂੰ ਜਿਹੜੇ ਵੈਕਸੀਨ ਲਵਾਉਣੇ ਪੈਣੇ ਆ। ਤੇ ਉਹ ਕਹਿੰਦੇ ਸਾਡੀ ਇੱਕ ਇਹ ਪ੍ਰੋਬਲਮ ਵੀ ਚੱਲ ਰਹੀ ਹੈਗੀ ਆ, ਸਾਡੇ ਕੋਲ ਇੰਪਲਾਈ ਕੋਈ ਨਹੀਂ ਲੱਭ ਰਿਹਾ ਹੈਗਾ, ਅੱਜ ਕੱਲ੍ਹ ਕੰਮ ਕੋਈ ਨਹੀਂ ਕਰਕੇ ਰਾਜੀ ਹੈਗਾ। ਸੋ ਜਿਹੜੇ ਕਈ ਬਿਜ਼ਨਸਿਸ ਆ, ਉਹਨਾਂ ਨੂੰ ਕਈ ਇੱਦਾਂ ਦੀ ਜਿਹੜੀ ਪ੍ਰੋਬਲਮਸ ਵੀ ਆ ਰਹੀਆਂ ਹੈਗੀਆਂ ਆ। ਜੀ। ਅਗਲੀ ਜਿਹੜੀ ਜੋ ਅਸੀਂ ਗੱਲ ਕਰਦੇ ਜਾਈਏ, ਪੈਨਸਿਲਵੇਨੀਆ ਦੇ ਵਿੱਚ ਇੱਕ ਬੰਦੇ ਦੇ ਉੱਤੇ ਫੈਲਨੀ ਜਿਹੜੇ ਚਾਰਜਿਸ ਆ ਉਹ ਲਾ ਦਿੱਤੇ ਗਏ ਸੀਗੇ, ਕਿਉਂਕਿ ਉਸਨੇ ਮਾਊਂਟੇਨ ਡਿਊ ਸੋਡਾ ਖਰੀਦਿਆ ਤੇ ਜਦ ਉਹ ਪੇ ਕਰ ਰਿਹਾ ਸੀ, ਉਹਨੇ 43 ਸੈਂਟ ਜਿਹੜੇ ਉਹ ਘੱਟ ਜਿਹੜੇ ਉਹ ਪੇ ਕਰ ਦਿੱਤੇ ਸੀ, ਤੇ ਉਸ ਦੇ ਉੱਤੇ ਥੈਫਟ ਦੇ ਜਿਹੜੇ ਚਾਰਜਿਸ ਆ, ਫੈਲਨੀ ਥੈਫਟ ਚਾਰਜਿਸ ਜਿਹੜੇ ਉਹ ਲਾ ਦਿੱਤੇ ਗਏ ਸੀ। 38 ਸਾਲਾ ਜੋਸਫ ਸੋਬੋਲਸਕੀ ਜਿਸ ਦਾ ਨਾਮ ਆ, ਤੇ ਹੁਣ ਫਾਈਨਲੀ ਜਿਹੜੇ ਪ੍ਰੋਸੀਕਿਊਟਰਸ ਆ, ਉਹਨਾਂ ਨੇ ਮੈਨੂੰ ਲੱਗਦਾ ਦਿਮਾਗ ਨੂੰ ਜਿਹੜਾ ਆ ਉਹ ਅਕਲ ਨੂੰ ਹੱਥ ਮਾਰਿਆ ਆ, ਤੇ ਉਹਨਾਂ ਨੇ ਕਿਹਾ ਵੀ ਭਾਈ ਅਸੀਂ ਜਿਹੜੇ ਇਸ ਦੇ ਫੈਲਨੀ ਕਾਊਂਟ ਚਾਰਜਿਸ ਆ, ਉਸ ਨੂੰ ਅਸੀਂ ਡ੍ਰੌਪ ਕਰ ਰਹੇ ਆ, ਤੇ ਉਸ ਦੇ ਡਾਊਨਗ੍ਰੇਡ ਜਿਹੜੇ ਉਹ ਕੀਤੇ ਜਾ ਰਹੇ ਆ। ਹੁਣ ਹਰਜੋਤ ਸਿੰਘ ਜੀ ਦੇਖੋ, 43 ਸੈਂਟ ਚਲੋ ਜਾਣੇ ਅਣਜਾਣੇ ਜਿੱਦਾਂ ਵੀ ਉਹਦੇ ਰਹਿ ਗਏ, ਹੁਣ ਇਹਦਾ ਮਤਲਬ ਵੀ ਇਹ ਤਾਂ ਗਲਤ ਗੱਲ ਆ ਵੀ ਉਹਦੇ ਤੇ ਲਈ ਤੁਸੀਂ ਫੈਲਨੀ ਚਾਰਜਿਸ ਲਾ ਦਿਓ। ਹੁਣ ਬਹੁਤ ਵਾਰੀ ਆਪਾਂ ਦੇਖਦੇ ਹਾਂ ਵੀ ਸਟੋਰਾਂ ਵਾਲੇ ਕਈਆਂ ਨੂੰ ਐਕਸਟਰਾ ਚਾਰਜ ਕਰ ਦਿੰਦੇ ਆ, ਤੇ ਭਾਈ ਸਟੋਰਾਂ ਵਾਲੇ ਤੇ ਕਿਉਂ ਨਹੀਂ ਇਹ ਜਿਹੜੇ ਫੈਲਨੀ ਚਾਰਜ ਕਰਦੇ, ਵੀ ਚੋਰੀ ਦੇ ਚਾਰਜ ਇਹਨਾਂ ਦੇ ਉੱਤੇ ਕਿਉਂ ਨਹੀਂ ਲੱਗਣੇ ਜਿਹੜੇ ਉਹ ਚਾਹੀਦੇ, ਵੀ ਭਾਈ ਤਾਂ ਜਾਣਬੁੱਝ ਕੇ ਇੱਕ ਬੰਦੇ ਨੂੰ ਉਹਨਾਂ ਨੇ ਠੱਗ ਕੇ ਉੱਤੋਂ ਜਿਹੜੇ ਚੋਰੀ ਪੈਸੇ ਜਿਹੜੇ ਆ ਉਹ ਵਸੂਲ ਲਏ ਆ, ਉਹਨਾਂ ਦੇ ਲਈ ਜਿਹੜਾ ਉਹ ਕੋਈ ਕਾਨੂੰਨ ਨਹੀਂ ਹੈਗਾ। ਉਹ ਕਹਿੰਦੇ ਵੀ ਲਓ ਜੀ ਕੋਈ ਨਹੀਂ ਅਸੀਂ ਠੀਕ ਕਰ ਦਿੰਦੇ ਆ, ਜਿਹਨੇ ਫੜ ਲਿਆ ਠੀਕ ਆ, ਜਿਹਨੇ ਨਹੀਂ ਫੜਿਆ ਤਾਂ ਉਹਨੂੰ ਜਿਹੜਾ ਪੂਰੀ ਤਰ੍ਹਾਂ ਜਿਹੜਾ ਉਹ ਠੋਕੀ ਜਾਂਦੇ ਨੇ। ਸੋ 43 ਸੈਂਟ ਦੇ ਕਰਕੇ ਦੇਖੋ ਇੱਕ ਬੰਦੇ ਨੂੰ ਜਿਹੜਾ ਉਹਨਾਂ ਨੇ ਫੈਲਨੀ ਜਿਹੜੇ ਕਾਊਂਟ ਚਾਰਜਿਸ ਜਿਹੜੇ ਉਹ ਲਾ ਦਿੱਤੇ, ਤੇ ਬਾਅਦ ਚ $50,000 ਦੇ ਕੈਸ਼ ਅਮਾਉਂਟ ਦੇ ਉੱਤੇ ਉਹਨੂੰ ਧਰ ਕੇ ਰੱਖਿਆ। ਇਹ ਤਾਂ ਹੁਣ ਸਰਾਸਰ ਜਿਹੜੀ ਨਾਇਨਸਾਫੀ ਆ ਉਹ ਦੇਖਣ ਨੂੰ ਲੱਗ ਰਹੀ ਹੈ। ਜੀ। ਅਗਲੀ ਖਬਰ ਜਿਹੜੀ ਆ ਨਿਊ ਇੰਗਲੈਂਡ ਤੋਂ ਆ ਰਹੀ ਆ। ਆਪਾਂ ਕੱਲ੍ਹ ਵੀ ਡਿਸਕਸ ਕੀਤਾ ਸੀ ਵੀ ਕਿਸ ਤਰ੍ਹਾਂ ਹੁਣ ਈਸਟ ਦੇ ਵਿੱਚ ਬੰਬ ਸਾਈਕਲੋਨ ਜਿਹੜੇ ਕਹਿੰਦੇ ਆ ਵੀ ਮੀਂਹ ਬਹੁਤ ਪੈ ਰਿਹਾ ਆ। 6 ਲੱਖ ਲੋਕ ਬਿਨਾਂ ਬਿਜਲੀ ਤੋਂ ਹੈਗੇ ਆ ਨਿਊ ਇੰਗਲੈਂਡ ਦੇ ਵਿੱਚ ਅੱਜ ਬੁੱਧਵਾਰ ਸਵੇਰੇ। ਬਹੁਤ ਭਾਰੀ ਜਿਹੜਾ ਮੀਂਹ ਉੱਥੇ ਪਿਆ ਹੈਗਾ, ਤੇ ਨਾਰਥ ਈਸਟ ਦੇ ਕਾਫੀ ਏਰੀਏ ਜਿਹੜੇ ਆ ਉਹ ਫਲੱਡਡ ਵੀ ਹੋਏ ਹੈਗੇ ਆ। ਕਹਿੰਦੇ ਭਈ ਜਿੰਨੀਆਂ ਹਵਾਵਾਂ ਉੱਥੇ ਤੇਜ਼ ਸੀਆਂ, ਇੱਦਾਂ ਸੀਆਂ ਵੀ ਜਿੱਦਾਂ ਹਰੀਕੇਨ ਆਉਂਦਾ ਆ, ਉਸ ਹਿਸਾਬ ਦੇ ਨਾਲ ਤੇਜ਼ ਲੱਗਦੀਆਂ ਸੀਆਂ। 4,95,000 ਲੋਕ ਜਿਹੜੇ ਮੈਸਾਚੂਸੇਟਸ ਦੇ ਵਿੱਚ ਆ, ਉਹਨਾਂ ਦੀ ਬਿਜਲੀ ਗਈ ਆ। 85,000 ਲੋਕਾਂ ਦੀ ਰੋਡ ਆਈਲੈਂਡ ਦੇ ਵਿੱਚ, 12,000 ਦੀ ਕਨੈਟੀਕਟ 'ਚ, 5,000 ਮੇਨ ਦੇ ਵਿੱਚ। ਇਹ ਜਿਹੜੀ ਪਾਵਰ ਆਊਟੇਜ .US ਕਰਕੇ ਕੰਪਨੀ ਆ, ਉਹਨਾਂ ਨੇ ਦੱਸਿਆ, ਕਹਿੰਦੇ ਵੀ ਉੱਥੇ 74 ਮੀਲ ਪਰ ਆਵਰ ਦੇ ਹਿਸਾਬ ਨਾਲ ਜਿਹੜੀਆਂ ਵਿੰਡਸ ਆ ਉਹ ਚੱਲ ਰਹੀਆਂ ਸੀਗੀਆਂ। ਸਾਊਥ ਈਸਟ ਮੈਸਾਚੂਸੇਟਸ ਦੇ ਵਿੱਚ ਟਰੈਵਲ ਇਜ਼ ਨਾਟ ਰਿਕਮੈਂਡਡ, ਕਹਿੰਦੇ ਵੀ ਉੱਥੇ ਟਰੈਵਲ ਕਰਨ ਦੇ ਉੱਤੇ ਇੱਕ ਤਰ੍ਹਾਂ ਨਾਲ ਕਿਹਾ ਜਾ ਰਿਹਾ ਵੀ ਉੱਧਰ ਨਾ ਜਾਓ, ਕਿਉਂਕਿ ਟਰੀ ਬਹੁਤ ਡਿਗੇ ਹੋਏ ਹੈਗੇ ਆ, ਸੜਕਾਂ ਬਲੋਕ ਹੈਗੀਆਂ। 2 ਤੋਂ 6 ਇੰਚ ਤੱਕ ਜਿਹੜਾ ਮੀਂਹ ਪਿਆ ਹੈ ਉਸ ਏਰੀਏ ਦੇ ਵਿੱਚ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਖਾਸ ਕਰਕੇ ਜਿਹੜੇ ਟਰੱਕਰਸ ਹੈਗੇ ਆ, ਜੇ ਉਸ ਏਰੀਏ 'ਚ ਜਾ ਰਹੇ ਆ, ਮੇਕ ਸ਼ੋਰ ਕਰ ਲਓ ਵੈਦਰ ਵੀ ਕੱਲ੍ਹ ਨੂੰ ਫਿਰ ਕਿਤੇ ਤੁਸੀਂ ਉੱਥੇ ਟ੍ਰੈਫਿਕ ਦੇ ਵਿੱਚ ਸਟਕ ਨਾ ਹੋ ਜਾਓ। ਜੀ, ਨਾਲੇ ਇਕੱਲਾ ਟ੍ਰੈਫਿਕ 'ਚ ਹੀ ਹਰਜੋਤ ਸਿੰਘ ਜੀ ਸਟਕ ਵਾਲੀ ਗੱਲ ਨਹੀਂ ਹੈ, ਜਾਨ ਨੂੰ ਖਤਰਾ ਵੀ ਰਹਿੰਦਾ ਹੈ, ਐਕਸੀਡੈਂਟ ਹੋਣ ਦਾ ਜਿਹੜਾ ਚਾਂਸ ਆ ਉਹ ਰਹਿੰਦੇ ਨੇ, ਹੋਰ ਕੋਈ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਉਹ ਆ ਸਕਦੀਆਂ। ਸੋ ਭਾਈ ਜਿਹੜਾ ਉਹ ਬਚ ਕੇ ਜਾਓ। ਕੋਵਿਡ ਦੇ ਮਾਮਲੇ ਦੇ ਵਿੱਚ ਹਰਜੋਤ ਸਿੰਘ ਜੀ ਥੋੜ੍ਹੀ ਜਿਹੀ ਚੰਗੀ ਖਬਰ ਜਿਹੜੀ ਆ ਰਹੀ ਆ, ਨਵੇਂ ਕੇਸ ਪਹਿਲਾਂ ਦੇ ਮੁਕਾਬਲੇ ਜਦੋਂ ਤੋਂ ਡੈਲਟਾ ਵੇਰੀਐਂਟ ਦਾ ਸਰਜ ਹੋਇਆ ਸੀ, ਉਸ ਦੇ ਨਾਲੋਂ ਹੁਣ 60% ਜਿਹੜੇ ਉਹ ਘੱਟ ਚੁੱਕੇ ਨੇ। ਸੋ ਨੰਬਰ ਆਫ ਨਿਊ ਕੇਸਿਸ ਜਿਹੜੇ ਉਹ ਘੱਟ ਰਹੇ ਨੇ, ਇਹ ਇੱਕ ਚੰਗੀ ਗੱਲ ਆ। ਇਸ ਦੇ ਨਾਲ ਮੁੜ ਦੁਬਾਰਾ ਸਾਰਾ ਕੁਛ ਖੁੱਲ੍ਹਣ ਦੇ ਵਿੱਚ ਵਧੀਆ ਰਹੂਗਾ। ਵੈਸੇ ਹੁਣ ਤਕਰੀਬਨ ਸਾਰਾ ਕੁਛ ਜਿਹੜਾ ਉਹ ਖੁੱਲ੍ਹ ਹੀ ਚੁੱਕਾ ਹੈ, ਪਰ ਵੈਕਸੀਨ ਮੈਂਡੇਟਸ ਨੂੰ ਲੈ ਕੇ ਜਿਹੜਾ ਵਿਵਾਦ ਆ ਉਹ ਬਣਿਆ ਹੈਗਾ ਆ। FDA ਦੇ ਜਿਹੜੇ ਇੱਕ ਐਡਵਾਈਜ਼ਰੀ ਪੈਨਲ ਆ, ਉਹਨਾਂ ਨੇ 5 ਤੋਂ 11 ਸਾਲ ਉਮਰ ਵਰਗ ਦੇ ਬੱਚਿਆਂ ਦੇ ਲਈ ਜਿਹੜਾ ਫਾਈਜ਼ਰ ਬਾਇਓਟੈਕ ਦੀ ਕੋਵਿਡ ਵੈਕਸੀਨ ਆ, ਉਸ ਨੂੰ ਰਿਕਮੈਂਡ ਕੀਤਾ ਆ ਵੀ ਉਸ ਨੂੰ ਮਨਜ਼ੂਰੀ ਜਿਹੜੀ ਉਹ ਦੇ ਦਿੱਤੀ ਜਾਵੇ। ਪਰ ਅਖੀਰਲਾ ਫੈਸਲਾ ਜਿਹੜਾ FDA ਆ ਉਸ ਦੇ ਕੋਲ ਰਹੇਗਾ ਵੀ ਉਹਨਾਂ ਨੇ ਇਸ ਨੂੰ ਮਨਜ਼ੂਰੀ ਦੇਣੀ ਹੈ ਕਿ ਨਹੀਂ।
ਪਰ ਜੋ ਹੁਣ ਤੱਕ ਸੁਣਨ ਨੂੰ ਆਪਾਂ ਨੂੰ ਮਿਲਿਆ ਹੈਗਾ ਆ, ਵਾਈਟ ਹਾਊਸ ਨੇ ਗਵਰਨਰਸ ਨੂੰ ਕਾਲਾਂ ਕੀਤੀਆਂ ਆ, ਬਾਕੀਆਂ ਨੂੰ ਕਿਹਾ ਜਾ ਰਿਹਾ ਵੀ ਭਾਈ ਅਸੀਂ ਜਿਹੜੇ ਆਲਰੇਡੀ ਵੈਕਸੀਨਸ ਖਰੀਦ ਕੇ ਰੱਖੀਆਂ ਹੋਈਆਂ ਇਸ ਉਮਰ ਵਰਗ ਦੇ ਬੱਚਿਆਂ ਦੇ ਲਈ, ਸੋ ਉਹਦੇ ਲਈ ਕਹਿੰਦੇ ਵੀ ਲੱਗਦਾ ਹੈ ਵੀ ਇਸ ਨੂੰ ਹਰੀ ਝੰਡੀ ਜਲਦ ਹੀ ਉਹ ਮਿਲ ਜਾਵੇਗੀ। ਉਧਰ ਯੂਐਸ ਦੀ ਜਿਹੜੀ ਡਰੱਗ ਕੰਪਨੀ ਮੈਰਿਕ, ਜਿਸਨੇ ਇੱਕ ਐਕਸਪੈਰੀਮੈਂਟਲ ਕੋਵਿਡ-19 ਟ੍ਰੀਟਮੈਂਟ ਜਿਹੜਾ ਉਹ ਕੀਤਾ ਸੀਗਾ, ਜਿਸਨੇ ਡਾਟਾ ਸ਼ੇਅਰ ਕੀਤਾ ਸੀ FDA ਦੇ ਨਾਲ ਵੀ। ਦੇਖੋ ਇਸ ਦੇ ਨਾਲ ਕਾਫੀ ਹੱਦ ਤੱਕ ਜਿਹੜੇ ਕੋਵਿਡ ਦੀ ਗੰਭੀਰ ਰੂਪ ਦੇ ਵਿੱਚ ਜਿਹੜਾ ਉਹ ਬਿਮਾਰ ਹੁੰਦੇ ਨੇ, ਉਹਨਾਂ ਦੀ ਬਿਮਾਰੀ ਤੋਂ ਉਹਨਾਂ ਨੂੰ ਥੋੜ੍ਹਾ ਜਿਹਾ ਨਿਜਾਤ ਜਿਹੜਾ ਆ ਉਹ ਮਿਲ ਜਾਂਦਾ ਆ। ਜਿਨ੍ਹਾਂ ਨੂੰ ਆਲਰੇਡੀ ਕੋਵਿਡ ਹੋਇਆ ਉਸ ਟ੍ਰੀਟਮੈਂਟ ਦੇ ਲਈ ਉਹਨਾਂ ਨੇ ਆਪਣਾ ਜਿਹੜਾ ਲਾਇਸੈਂਸ ਆ ਇੱਕ ਨਾਨ ਪ੍ਰੋਫਿਟ ਜਿਹੜੀ ਆਰਗੇਨਾਈਜੇਸ਼ਨ ਆ ਉਸ ਦੇ ਨਾਲ ਸਾਂਝਿਆ ਕੀਤਾ ਆ ਆਪਣੇ ਜਿਹੜੇ ਇਸ ਲਾਇਸੈਂਸ ਨੂੰ, ਤਾਂ ਜੋ ਕਹਿੰਦੇ ਵੀ ਇਸ ਨੂੰ ਵਾਈਡਲੀ ਜਿਹੜਾ ਆ ਉਹ ਮੈਨੂਫੈਕਚਰ ਕੀਤਾ ਜਾ ਸਕੇ ਤੇ 100 ਤੋਂ ਵੱਧ ਮੁਲਕਾਂ ਦੇ ਵਿੱਚ ਇਹ ਜਿਹੜੀ ਟ੍ਰੀਟਮੈਂਟ ਆ ਉਸ ਨੂੰ ਐਕਸਪੈਂਡ ਕੀਤਾ ਜਾ ਸਕਦਾ ਆ। ਮੋਲਨੂਪਿਰਵਿਰ ਜਿਹੜੀ ਆ ਇਹ ਜਿਹੜੀ ਦਵਾਈ ਦਾ ਆਈ ਥਿੰਕ ਨਾਮ ਜਿਹੜਾ ਉਹ ਰੱਖਿਆ ਜਿਹੜਾ ਉਹ ਜਾਊਗਾ। ਸੋ ਇਹ ਜਿਹੜੇ ਮੈਰਿਕ ਨੇ ਇੱਕ ਨਾਨ ਪ੍ਰੋਫਿਟ ਕੰਪਨੀ ਆ ਉਸ ਦੇ ਨਾਲ ਹੁਣ ਇਹ ਸਮਝੌਤਾ ਜਿਹੜਾ ਉਹ ਕੀਤਾ ਹੈਗਾ ਆ। ਇਹ ਕਹਿੰਦੇ ਵੀ ਇਹਨਾਂ ਨੇ ਯੂਨਾਈਟਿਡ ਨੇਸ਼ਨਸ ਦੇ ਦੁਆਰਾ ਬੈਕ ਕੀਤੀ ਗਈ ਮੈਡੀਸਿਨਸ ਪੇਟੈਂਟ ਪੂਲ ਜਾਂ MPP ਜਿਸ ਨੂੰ ਕਿਹਾ ਜਾਂਦਾ, ਜਿਸ ਕੰਪਨੀ ਨੂੰ, ਉਸ ਦੇ ਨਾਲ ਇਹ ਆਪਣੇ ਲਾਇਸੈਂਸ ਨੂੰ ਸਾਂਝਿਆ ਕੀਤਾ ਹੈਗਾ ਆ। ਜੀ, ਅਗਲੀ ਖਬਰ ਇੱਕ ਜਿਹੜੀ ਸੈਕਟਰੀ ਆਫ ਸਟੇਟ ਰਹਿ ਚੁੱਕੇ ਹਿਲਰੀ ਕਲਿੰਟਨ ਦੀ ਏਡ, ਉਹਦੀ ਸਹਾਇਕ ਹੁਮਾ ਐਬੀਦੀਨ, ਸਾਊਦੀ ਅਰੇਬੀਆ ਮੂਲ ਦੀ ਇਹ ਜਿਹੜੀ ਬੀਬੀ ਆ, ਇਹਦਾ ਜਨਮ ਅਮਰੀਕਾ 'ਚ ਹੀ ਹੋਇਆ ਸੀ, ਮਿਸ਼ੀਗਨ 'ਚ ਹੀ, ਪਰ ਇਹ ਕਾਫੀ ਲੰਮਾ ਸਮਾਂ ਸਾਊਦੀ ਅਰੇਬੀਆ 'ਚ ਵੀ ਰਹੀ ਸੀ। ਤੇ ਜਿਹੜੇ ਕਲਿੰਟਨਸ ਆ ਉਹਨਾਂ ਦੇ ਨਾਲ ਕਾਫੀ ਐਜ਼ ਏ ਸਹਾਇਕ ਵੱਖ-ਵੱਖ ਟਾਈਮ ਦੇ ਉੱਤੇ ਕੰਮ ਕਰਦੀ ਰਹੀ ਹੈਗੀ ਆ। ਉਹ ਆਪਣਾ ਉਸਨੇ ਮੈਮੋਇਰ ਜਿਹੜਾ ਲਿਖਿਆ ਹੈਗਾ ਆ, ਉਹਦੇ ਵਿੱਚ ਉਸਨੇ ਇੱਕ ਨਵਾਂ ਖੁਲਾਸਾ ਕੀਤਾ ਵੀ ਮੈਨੂੰ ਇੱਕ US ਦੇ ਸੈਨੇਟਰ ਵੱਲੋਂ ਸੈਕਸ਼ੂਅਲੀ ਜਿਹੜਾ ਆ ਅਸੌਲਟ ਕੀਤਾ ਗਿਆ ਸੀ। US ਸੈਨੇਟਰ ਜਿਹੜੀ ਹਿਲਰੀ ਕਲਿੰਟਨ ਦੇ ਨਾਲ ਉਹ 2001 ਤੋਂ ਲੈ ਕੇ 2009 ਤੱਕ ਕੰਮ ਕੀਤਾ। ਕਹਿੰਦੀ ਵੀ ਜਦੋਂ ਪ੍ਰੈਜ਼ੀਡੈਂਟ ਟਰੰਪ ਦਾ ਤੀਜਾ ਵਿਆਹ ਹੋਇਆ ਸੀ ਮਲਾਨੀਆ ਨੌਸ ਦੇ ਨਾਲ ਪਾਮ ਬੀਚ ਫਲੋਰੀਡਾ ਦੇ ਵਿੱਚ ਸੰਨ 2005 ਚ, ਉਦੋਂ ਉਹ ਬਿਲ ਕਲਿੰਟਨ ਤੇ ਹਿਲਰੀ ਕਲਿੰਟਨ ਨਾਲ ਵਿਆਹ ਅਟੈਂਡ ਕਰਨ ਗਈ ਸੀ ਤੇ ਉੱਥੇ ਇੱਕ US ਦਾ ਜਿਹੜਾ ਸੈਨੇਟਰ ਆ ਉਸ ਨੇ ਉਸ ਨੂੰ ਜਿਹੜਾ ਆ ਸੈਕਸ਼ੂਅਲੀ ਅਸਾਲਟ ਕੀਤਾ। ਉਸਨੇ ਨਾਮ ਤਾਂ ਨਹੀਂ ਲਿਖਿਆ, ਡਿਸਕ੍ਰਿਪਸ਼ਨ ਕਾਫੀ ਲਿਖੀ ਆ ਵੀ ਕਿਸ ਤਰ੍ਹਾਂ ਹੋਇਆ। ਉਹ ਤੋਂ ਬਾਅਦ ਕਹਿੰਦੀ ਵੀ ਮੈਨੂੰ ਵਾਈਟ ਹਾਊਸ ਦੇ ਵਿੱਚ ਵੀ ਉਹ ਇੱਕ ਵਾਰੀ ਉਹ ਸੈਨੇਟਰ ਟੱਕਰਿਆ। ਸੋ ਇੱਦਾਂ ਦੀਆਂ ਜਿਹੜੀਆਂ ਕਈ ਜਿਹੜੀਆਂ ਰਿਐਲਿਟੀਜ਼ ਆ ਦੇਖੋ ਵੀ ਬਾਹਰ ਨਿਕਲਦੀਆਂ ਰਹਿੰਦੀਆਂ, ਪਰ ਅਨਫੋਰਚੂਨੇਟ ਪਾਰਟ ਇਹ ਆ ਵੀ ਇਹ ਬਹੁਤ ਲੰਮੇ ਸਮੇਂ ਤੋਂ ਬਾਅਦ ਨਿਕਲਦੀਆਂ ਆ। ਉਹ ਕਹਿੰਦੀ ਵੀ ਜਦੋਂ ਹੁਣ ਜੱਜ ਕੈਬਨਾ ਦਾ ਹੋਇਆ ਸੀ, ਉਸ ਤੋਂ ਬਾਅਦ ਮੈਂ ਹੌਸਲਾ ਕੀਤਾ ਵੀ ਮੈਂ ਇਸ ਦੇ ਬਾਰੇ ਲਿਖਣਾ ਹੈ। ਜੀ, ਹਰਜੋਤ ਸਿੰਘ ਜੀ, ਇਹ ਇੱਕ ਕਿਉਂਕਿ ਮੈਡੀਕਲ ਇਸ਼ੂ ਵੀ ਇਸ ਦੇ ਵਿੱਚ ਰਹਿੰਦਾ ਹੈ, ਟਰੋਮਾ ਬਹੁਤ ਰਹਿੰਦਾ ਹੈ ਲੋਕਾਂ ਨੂੰ ਇਸ ਸਾਰੀ ਚੀਜ਼ ਦੇ ਲਈ। ਉਸ ਦੇ ਵਿੱਚ ਹਿੰਮਤ ਕਰਕੇ ਬਾਹਰ ਆ ਕੇ ਦੱਸਣਾ ਉਹ ਬੜਾ ਔਖਾ ਜਿਹੜਾ ਉਹ ਕਹਿੰਦੇ ਵੀ ਕੰਮ ਹੁੰਦਾ ਹੈ ਵੀ ਜਿਹੜੇ ਵੀ ਪੀੜਤ ਹੁੰਦੇ ਆ ਅਜਿਹੇ ਜਿਹੜੀਆਂ ਉਹ ਚੀਜ਼ਾਂ ਦੇ ਲਈ। ਸੋ ਇਸੇ ਲਈ ਕਹਿੰਦੇ ਵੀ ਗੈਸ ਲਾਈਟਿੰਗ, ਜਿਹੜੀ ਵਿਕਟਮ ਗੈਸ ਲਾਈਟਿੰਗ, ਪੀੜਤਾਂ ਦੇ ਉੱਤੇ ਹੀ ਦੋਸ਼ ਮੜਨ ਦੀ ਥਾਂ ਦੇ ਉੱਤੇ ਜਿਹਦੇ ਉੱਤੇ ਦੋਸ਼ ਲੱਗ ਰਹੇ ਆ, ਸਵਾਲ ਜਿਹੜੇ ਉਹਦੇ ਤੋਂ ਕੋਲੋਂ ਜਿਹੜੇ ਉਹ ਜ਼ਿਆਦਾ ਪੁੱਛੇ ਜਾਣੇ ਚਾਹੀਦੇ, ਤਾਂ ਹੀ ਜਿਹੜੇ ਪੀੜਤਾਂ ਨੂੰ ਕਹਿੰਦੇ ਵੀ ਹੌਸਲਾ ਹੋਊਗਾ। ਓਬਵੀਅਸਲੀ ਇਹਦੇ ਵਿੱਚ ਇਹ ਵੀ ਹੁੰਦਾ ਵੀ ਇਸ ਆੜ ਦੇ ਵਿੱਚ ਕਈ ਜਾਣੇ ਝੂਠੇ ਵੀ ਲੋਕਾਂ ਨੂੰ ਜਿਹੜਾ ਉਹ ਫਸਾਉਣ ਦੀਆਂ ਕੋਸ਼ਿਸ਼ਾਂ ਕਰਦੇ ਹੁੰਦੇ ਆ, ਪਰ ਉਸ ਦਾ ਜਿਹੜਾ ਉਹ ਫੈਸਲਾ ਕਰਨਾ ਉਸ ਦੀ ਜਾਂਚ ਤੋਂ ਬਾਅਦ ਦਾ ਜਿਹੜਾ ਉਹ ਕੰਮ ਰਹਿੰਦਾ ਹੈਗਾ ਆ। ਤੇ ਹਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਵਾਪਸ ਹਾਜ਼ਰ ਹੁੰਦੇ ਹਾਂ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਜਿਹੜਾ ਆ ਉਹ ਚੱਲਦਾ ਰਹੇਗਾ। ਜੀ। सुन रहे हो पंजाबी रेडियो USA, KWRU फ्रेस्नो 1300 AM, KLHC बेकर्सफील्ड 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM.
ਕੀ ਗੱਲ ਹੋ ਗਈ? ਮੂਡ ਕਿਉਂ ਖਰਾਬ ਹੈ ਸਰਕਾਰਾਂ ਦਾ? ਤੇ ਖਰਾਬ ਨਾ ਹੋਏ, ਕਿੱਟੀ ਪਾਰਟੀ ਤੇ ਗਈ ਸੀ, ਸਾਰੀਆਂ ਸਹੇਲੀਆਂ ਨੇ ਨਵੇਂ ਗਹਿਣੇ ਪਾਏ ਤੇ ਮੈਂ ਉਹੀ ਸੜੇ ਜੇ ਪੁਰਾਣੇ। ਲੈ ਇੰਨੀ ਜੀ ਗੱਲ, ਉਹ ਆਪਾਂ ਅੱਜ ਹੀ ਚੱਲਦੇ ਆਂ ਬੱਗਾ ਜਿਊਲਰਸ ਤੇ। ਉਹ ਮੈਂ ਕਿਹਾ ਹੱਥ ਰੱਖੀ, ਕਿਹੜਾ ਗਹਿਣਾ ਚਾਹੀਦਾ ਉਹੀ ਤੇਰਾ। ਆਪਣੇ ਪਸੰਦੀਦਾ ਗਹਿਣੇ ਲੈਣ ਦੇ ਲਈ ਅੱਜ ਹੀ ਪਹੁੰਚੋ ਬੱਗਾ ਜੁਐਲਰਸ। ਕਸਟਮਾਈਜ਼ਡ ਗਹਿਣੇ ਤੇ ਡੈਕੋਰੇਸ਼ਨ ਦਾ ਸਾਰਾ ਸਮਾਨ ਇੱਕੋ ਹੀ ਛੱਤ ਥੱਲੇ। ਕਾਲ ਜੌਨੀ ਜੀ 9169128842 916 912 8842 or visit 6930 65th Street number 115 Chinatown Supermarket Sacramento or visit 6930 65th Street number 115 Chinatown Supermarket Sacramento। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕਿਮੀ ਵਰਮਾ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਕਿਹੜਾ? ਉਹ ਅੱਛਾ, ਕਿੱਥੇ ਰਹਿ ਪਰਲੇ ਚ 100 ਜਾਣਾ ਸੀ ਜਿਹੜਾ ਨਿੱਕਾ ਉਹ ਠੀਕ ਆ ਤੇਰਾ। ਆਹ ਲਓ ਸਾਰਾ ਜਿਹੜਾ ਸਮਾਨ। ਨਿੱਕਾ ਹੈ ਇਹ ਇੰਨਾ ਸਾਰਾ ਸਮਾਨ। ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਹੈ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ, ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜਾਏ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿੰਗ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਸੈਕਰਾਮੈਂਟੋ ਦੇ ਪੰਜਾਬੀ ਬਾਜ਼ਾਰ ਪਲਾਜ਼ਾ ਦੇ ਵਿੱਚ ਖੁੱਲ ਚੁੱਕਾ ਹੈ ਬੈਂਸ ਮੈਰੀਨੇਟਡ ਮੀਟ ਸ਼ਾਪ, ਜਿੱਥੋਂ ਤੁਸੀਂ ਲੈ ਸਕਦੇ ਹੋ ਚਿਕਨ, ਫਿਸ਼, ਬੀਫ, ਲੈਮ ਦਾ ਮੈਰੀਨੇਟਡ ਮੀਟ ਤੇ ਜੋ ਕਿ ਘਰ ਜਾ ਕੇ ਸਿੱਧਾ ਕੁੱਕ ਕਰ ਸਕਦੇ ਹੋ। ਹੱਥ ਲਿਬੜਨ ਦਾ ਝੰਜਟ ਖਤਮ। ਚਿਕਨ ਤੇ ਗੋਟ ਦਾ ਅਚਾਰ ਵੀ ਮਿਲਦਾ ਹੈ। ਇੱਥੋਂ ਫਰੈਸ਼ ਹਲਾਲ ਮੀਟ ਵੀ ਮਿਲਦਾ ਹੈ। 35 ਤੋਂ $75 ਦੇ ਆਰਡਰ ਦੇ ਉੱਤੇ ਸਪੈਸ਼ਲ ਆਫਰਸ ਦੇ ਬਾਰੇ ਜਾਣਕਾਰੀ ਲਈ ਕਾਲ 9162005254 ਜਾਂ 9166393660। ਬੈਂਸ ਮੈਰੀਨੇਟਡ ਮੀਟ ਸ਼ਾਪ 8851 ਕੈਲਵਿਨ ਰੋਡ ਸਵੀਟ 1 ਸੈਕਰਾਮੈਂਟੋ। ਤੁਹਾਡੀਆਂ ਇੰਸ਼ੋਰੈਂਸ ਦੀਆਂ ਹਰ ਇੱਕ ਤਰੀਕੇ ਦੀਆਂ ਜ਼ਰੂਰਤਾਂ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ 25 ਸਾਲ ਤੋਂ ਵੱਧ ਦਾ ਤਜਰਬਾ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਹੋਟਲ, ਮੋਟਰ, ਟੈਕਸੀ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਤੇ ਵਿਜ਼ਟਰ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਜੇਕਰ ਤੁਸੀਂ ਹਰ ਰੋਜ਼ ਘਰ ਦਾ ਖਾਣਾ ਖਾ ਕੇ ਅੱਕ ਚੁੱਕੇ ਹੋ ਤੇ ਕੁਝ ਚਟਪਟਾ ਲਜ਼ੀਜ਼ਦਾਰ ਖਾਣਾ ਚਾਹੁੰਦੇ ਹੋ ਤਾਂ ਅੱਜ ਹੀ ਆਓ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ, ਜਿੱਥੇ ਤੁਸੀਂ ਵੈਜ, ਨਾਨ ਵੈਜ ਹਰ ਤਰ੍ਹਾਂ ਦਾ ਖਾਣਾ ਖਾ ਸਕਦੇ ਹੋ। ਛੋਲੇ ਭਟੂਰੇ ਅਤੇ ਹਰ ਤਰ੍ਹਾਂ ਦੀ ਚਾਟ ਵੀ ਅਵੇਲੇਬਲ ਹੈ, ਜਿੱਥੇ 50 ਬੰਦਿਆਂ ਦੀ ਸਿਟਿੰਗ ਕੈਪੈਸਿਟੀ ਹੈ ਤੇ ਤੁਸੀਂ ਟੇਕ ਅਵੇ ਵੀ ਲੈ ਸਕਦੇ ਹੋ। ਹੋਰ ਵਿਆਹ ਸ਼ਾਦੀ ਲਈ ਭਾਜੀ ਵੀ ਬਣਾ ਕੇ ਦਿੰਦੇ ਨੇ ਅਤੇ ਇੰਡੀਆ ਦੇ ਸਵਾਦ ਵਾਲੀਆਂ ਮਿਠਾਈਆਂ ਵੀ ਖਰੀਦ ਸਕਦੇ ਹੋ। ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ, ਰੋਜ਼ਵਿਲ। ਵਧੇਰੀ ਜਾਣਕਾਰੀ ਲਈ ਕਾਲ ਕਰੋ 2482284580। ਇਹਨਾਂ ਨੂੰ ਵੇਟਰ, ਹੈਲਪਰ ਤੇ ਮਿਠਾਈ ਬਣਾਉਣ ਵਾਲਿਆਂ ਦੀ ਜ਼ਰੂਰਤ ਵੀ ਹੈ, ਤਾਂ ਫਿਰ ਵੇਟ ਕੀ ਕਰ ਰਹੇ ਹੋ? ਅੱਜ ਹੀ ਸੰਪਰਕ ਕਰੋ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਵਾਲਿਆਂ ਨੂੰ। ਕੈਲੀਫੋਰਨੀਆ ਵਿੱਚ ਸਭ ਤੋਂ ਵੱਧ ਸੁਣੇ ਜਾਣ ਵਾਲਾ ਪੰਜਾਬੀ ਰੇਡੀਓ USA ਪੰਜਾਬੀਆਂ ਤੱਕ ਆਪਣੇ ਬਿਜ਼ਨਸ ਨੂੰ ਪਹੁੰਚਾਉਣ ਦੇ ਲਈ ਅੱਜ ਹੀ ਕਾਲ ਕਰੋ 408 272 5200 408 272 5200। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ, ਕੱਲ ਹੀ ਸੈਲਮਾ ਟਰੱਕ ਐਂਡ ਟ੍ਰੇਲਰ ਸੇਲਸ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ। ਜਦੋਂ ਦੀਆਂ ELDਆਂ ਲੱਗੀਆਂ ਆ, ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ। ਫੇਰ ਤਾਂ ਤੂੰ ਇਹਨਾਂ ਕੋਲ ਹੀ ਜਾ। ਇਹਨਾਂ ਕੋਲ ਟਰੱਕ ਐਂਡ ਟ੍ਰੇਲਰਸ ਦੀ ਬਹੁਤ ਵੱਡੀ ਇਨਵੈਂਟਰੀ ਆ ਤੇ ਨਾਲੇ ਟਰੱਕ ਫੈਕਟਰੀ ਵਾਰੰਟੀ ਨਾਲ ਆਉਂਦੇ ਨੇ, ਕਿਉਂਕਿ ਇਹ ਟਰੱਕ ਬੈਂਕ ਜਾਂ ਆਕਸ਼ਨ ਤੋਂ ਨਹੀਂ ਲੈਂਦੇ। ਕੀ ਇਹਨਾਂ ਕੋਲ ਆਟੋਮੈਟਿਕ ਟਰੱਕ ਵੀ ਨੇ? ਓਏ ਬਹੁਤ ਨੇ, ਪਰ ਮੇਰਾ ਕ੍ਰੈਡਿਟ ਚੰਗਾ ਨਹੀਂ। ਉਹ ਫਿਕਰ ਨਾ ਕਰ, ਇਹਨਾਂ ਕੋਲ ਨੋ ਕ੍ਰੈਡਿਟ ਤੇ ਬੈਡ ਕ੍ਰੈਡਿਟ ਵਾਲਿਆਂ ਲਈ ਵੀ ਬਹੁਤ ਪ੍ਰੋਗਰਾਮ ਨੇ। ਹੋਰ ਡੀਲਰਾਂ ਵਾਂਗ $3-4 ਹਜ਼ਾਰ ਵਾਧੂ ਫੀਸਾਂ ਨਹੀਂ ਲਾਉਂਦੇ। ਫਿਰ ਤਾਂ ਮੈਂ ਕੱਲ ਹੀ ਜਾਣਾ ਆ।
ਸੈਲਮਾ ਟਰੱਕ ਐਂਡ ਟ੍ਰੇਲਰ ਸੇਲਸ ਵਾਲੇ ਬੈਂਕ ਤੋਂ ਲੋਨ ਕਰਵਾ ਕੇ ਦਿੰਦੇ ਹਨ, ਲੀਜ਼ ਵਿੱਚ ਨਹੀਂ ਫਸਾਉਂਦੇ। ਸੈਲਮਾ ਟਰੱਕ ਐਂਡ ਟ੍ਰੇਲਰ ਸੇਲਸ 10604 ਈਸਟ ਮਾਊਂਟੇਨ ਵਿਊ, ਸੈਲਮਾ ਬਲੇਰੋ ਦੇ ਪਿੱਛੇ। ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਨਵਪ੍ਰੀਤ ਸਿੰਘ ਜਾਂ ਅਮੀਰ ਕਬਾਨੀ 5599052166 5590905 ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲਟਨ। ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫੇਰ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅੱਜ ਆਪਾਂ ਥੋੜ੍ਹੀ ਜਿਹੀ ਰੀਅਲ ਸਟੇਟ ਦੀ ਜੇ ਗੱਲ ਕਰ ਲਈਏ, ਆਪਾਂ ਅੱਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਸਾਡੇ ਨਾਲ ਜ਼ੈਂਡਰ ਮੌਰਗੇਜ ਤੋਂ ਮੋਹਨ ਚੀਮਾ ਜੀ ਜੁੜਦੇ ਹੁੰਦੇ ਆ, ਅਤੇ ਅੱਜ ਉਹਨਾਂ ਦੀ ਮੀਟਿੰਗ ਆ ਕੋਈ ਖਾਸ, ਅਤੇ ਇਸ ਕਰਕੇ ਉਹ ਸਮਾਂ ਨਹੀਂ ਕੱਢ ਸਕੇ। ਅੱਜ ਤੁਹਾਨੂੰ ਦੂਸਰੀ ਸਾਈਡ ਜਿਹੜੀ ਆ ਰੀਅਲ ਸਟੇਟ ਦੀ ਉਹ ਆਪਾਂ ਦੱਸਦੇ ਹਾਂ। ਬਹੁਤ ਸਾਰੇ ਜਿਹੜੇ ਰੀਅਲ ਸਟੇਟ ਬ੍ਰੋਕਰ ਲਾਈਕ ਨਹੀਂ ਕਰਨਗੇ, ਪਰ ਅੱਜ CNN ਨੇ ਇੱਕ ਕਾਫੀ ਵੱਡੀ ਰਿਪੋਰਟ ਛਾਪੀ ਆ। ਕਹਿੰਦੇ ਪਈ ਕੋਈ ਵੀ ਬੰਦਾ ਅਮਰੀਕਾ 'ਚ ਲੱਗਦਾ ਨਹੀਂ ਉਹ ਚਿੰਤਾ 'ਚ ਆ ਵੀ ਹਾਊਸਿੰਗ ਬੱਬਲ ਆ ਸਕਦਾ ਆ। ਕਹਿੰਦੇ ਐਗਜ਼ੈਕਟਲੀ ਸੇਮ ਚੀਜ਼ ਆ ਜਿੱਦਾਂ ਲੋਕ 2007 ਜਾਂ 2004 'ਚ ਸੋਚਦੇ ਸੀ ਵੀ ਨਹੀਂ ਇੱਥੇ ਕੋਈ ਬੱਬਲ ਨਹੀਂ ਆਉਣਾ ਹੈਗਾ। ਹਾਊਸਿੰਗ ਪ੍ਰਾਈਸਿਸ ਇੰਨੀਆਂ ਜ਼ਿਆਦਾ ਚੜ੍ਹੀਆਂ ਹੈਗੀਆਂ ਆ। ਪਿਛਲੇ 1 ਸਾਲ ਦੇ ਦੌਰਾਨ ਕਹਿੰਦੇ ਪਈ 14.4% ਤੋਂ ਲੈ ਕੇ 19.9% ਤੱਕ ਜਿਹੜੀਆਂ ਪ੍ਰਾਈਸਿਸ ਚੜ੍ਹੀਆਂ ਹੈਗੀਆਂ 1 ਸਾਲ ਦੇ ਵਿੱਚ। ਇਹ ਕਦੇ ਕਹਿੰਦਾ ਇੰਨਾ ਹਿਸਟਰੀ ਦੇ ਵਿੱਚ ਹੋਇਆ ਨਹੀਂ। ਪਰ ਪ੍ਰੋਬਲਮ ਕੀ ਆ ਵੀ ਜਿਹੜੇ ਇਕੋਨੋਮਿਸਟ ਆ ਜਾਂ ਜਿਹੜੇ ਇਨਵੈਸਟਰਸ ਆ ਉਹਨਾਂ ਦਾ ਫੋਕਸ ਹੀ ਹੈ ਨਹੀਂ ਇਸ ਟਾਈਮ ਹਾਊਸਿੰਗ ਦੇ ਉੱਤੇ। ਮੇਨ ਫੋਕਸ ਇਸ ਟਾਈਮ ਜਿਹੜੀ USA ਦੀ ਗਵਰਨਮੈਂਟ ਆ ਜਾਂ ਜਿਹੜੇ ਇਕੋਨੋਮਿਸਟ ਆ ਉਹਨਾਂ ਦਾ ਲੇਬਰ ਸ਼ਾਰਟੇਜ 'ਤੇ ਆ। ਆਪਾਂ ਸਾਰਿਆਂ ਨੂੰ ਪਤਾ ਆ ਵੀ ਕੋਈ ਵੀ ਕੰਮ ਜੀ ਕੋਈ ਵੀ ਕੰਮ ਦੇਖ ਲਓ ਤੁਹਾਨੂੰ ਉਹ ਜਿਹੜੇ ਆ ਇੰਪਲਾਈ ਨਹੀਂ ਲੱਭ ਰਹੇ ਹੈਗੇ। ਦੂਸਰਾ ਜਿਹੜੀ ਆ ਇਸ ਦਹਾਕੇ ਦੇ ਵਿੱਚ ਰਾਈਟ ਨਾਓ ਸਭ ਤੋਂ ਜ਼ਿਆਦਾ ਇਨਫਲੇਸ਼ਨ ਆ। ਆਪਾਂ ਦੇਖ ਰਹੇ ਕਿੰਨੀ ਮਹਿੰਗਾਈ ਹੋਈ ਪਈ ਆ। ਗੈਸ $5 ਐਵਰੇਜ ਦੇ ਕਰੀਬ ਕੈਲੀਫੋਰਨੀਆ 'ਚ ਪਹੁੰਚੀ ਹੋ ਆ। ਸਪਲਾਈ ਚੇਨ ਡਿਸਟਰੀਬਿਊਸ਼ਨ ਸਭ ਤੋਂ ਵੱਡੀ ਪ੍ਰੋਬਲਮ ਬਣੀ ਹੋਈ ਆ। ਕਿੰਨੇ ਵੱਡੇ ਜਿਹੜੇ ਸ਼ਿਪ ਆ ਉਹ ਲੌਂਗ ਬੀਚ ਤੇ ਲਾਸ ਐਂਜਲਸ ਦੇ ਜਿਹੜੇ ਪੋਰਟ ਆ ਉਹਨਾਂ 'ਤੇ ਲੱਗੇ ਹੋਏ ਆ। ਇਹ ਨਹੀਂ ਪਤਾ ਚੱਲ ਰਿਹਾ ਵੀ ਕਿਸ ਤਰ੍ਹਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਅਨਲੋਡ ਕਰਕੇ ਸਟੋਰਾਂ ਤੱਕ ਪਹੁੰਚਾਇਆ ਜਾਵੇ, ਸਟੋਰਾਂ ਤੋਂ ਬਾਅਦ ਉਹ ਜਿਹੜੇ ਆ ਕਸਟਮਰ ਤੱਕ ਪਹੁੰਚਣ। ਤੇ ਹਜੇ ਵੀ ਜਿਹੜਾ ਪੈਂਡੇਮਿਕ ਆ ਇਹ ਵੀ ਜਿਹੜੀ ਬਹੁਤ ਵੱਡੀ ਪ੍ਰੋਬਲਮ। ਸੋ 4-5 ਚੀਜ਼ਾਂ ਲੇਬਰ ਸ਼ਾਰਟੇਜ, ਇਨਫਲੇਸ਼ਨ, ਸਪਲਾਈ ਚੇਨ ਡਿਸਟਰੀਬਿਊਸ਼ਨ, ਪੈਂਡੇਮਿਕ, ਇਹਨਾਂ ਦੇ ਉੱਤੇ ਸਾਰੇ ਫੋਕਸ ਕਰਨ ਲੱਗੇ ਹੋ ਆ। ਹਾਊਸਿੰਗ ਬਾਰੇ ਕੋਈ ਸੋਚ ਹੀ ਨਹੀਂ ਰਿਹਾ ਜੀ। ਹਰਜੋਤ ਸਿੰਘ ਜੀ ਇੱਕ ਹਾਊਸਿੰਗ ਦੇ ਨਾਲ ਜਿਹੜੀ ਸੰਬੰਧਿਤ ਖਬਰ ਆ ਰਹੀ ਆ ਵੀ ਜਿਹੜੇ ਚਾਈਨੀਜ਼ ਡਿਵੈਲਪਰਸ ਹੈਗੇ ਆ ਕਹਿੰਦੇ ਵੀ ਐਵਰਗ੍ਰਾਂਡੇ ਤੋਂ ਬਾਅਦ ਦੇ ਵਿੱਚ ਹੋਰ ਵੀ ਬਹੁਤ ਸਾਰੇ ਜਿਹੜੇ ਡਿਵੈਲਪਰਸ ਆ ਉਹ ਡਿਫਾਲਟ ਕਰ ਸਕਦੇ ਆ। ਕਹਿੰਦੇ ਵੀ ਸਮਹਾਓ ਐਨਾਲਿਸਟ ਇਹ ਕਹਿੰਦੇ ਆ ਵੀ ਜਿਹੜਾ ਰੀਅਲ ਏਸਟੇਟ ਦਾ ਜਿਹੜੀਆਂ ਮੁਸ਼ਕਿਲਾਂ ਆ ਇਹ ਸਪਿਲ ਓਵਰ ਜਿਹੜੀਆਂ ਉਹ ਨਹੀਂ ਹੋਈਆਂ। ਹੁਣ ਇਹ ਨਹੀਂ ਪਤਾ ਵੀ ਇਹ ਪਟਾਕਾ ਪੈਣਾ ਆ ਕਿ ਨਹੀਂ ਪੈਣਾ, ਜੇ ਪਊਗਾ ਤੇ ਬਣੂਗਾ ਕੀ। ਸੋ ਦੇਖੋ ਇੱਕ ਚੀਜ਼ ਤਾਂ ਜਿਹੜੀ ਰਾਈਟ ਨਾਓ ਉਹ ਤਾਂ ਸਾਰਿਆਂ ਦੇ ਸਾਹਮਣੇ ਰਹੀ ਆ, ਉਹ ਹੈਗੀ ਵੀ ਆ ਵੀ ਇੰਟਰਸਟ ਰੇਟ ਇੰਨੇ ਘੱਟ ਜਿਹੜੇ ਲੰਮੇ ਸਮੇਂ ਤੋਂ ਇੱਥੇ ਰਹਿ ਰਹੇ ਆ, ਚਾਹੇ ਉਹ ਥੋੜੇ ਘੱਟ ਵੀ ਸਮੇਂ 'ਚ ਰਹਿੰਦੇ ਆ, ਇੰਨੇ ਘੱਟ ਇੰਟਰਸਟ ਰੇਟ ਜਿਹੜੇ ਉਹ ਦੇਖੇ ਕਿਸੇ ਨੇ ਨਹੀਂ। ਸੋ ਕਿਤੇ ਨਾ ਕਿਤੇ ਇੱਦਾਂ ਲੋਕਾਂ ਨੂੰ ਲੱਗਦਾ ਆ ਵੀ ਉਹ ਬੈਲੈਂਸ ਜਿਹੜਾ ਉਹ ਕਰ ਜਾਂਦੇ ਆ ਵੀ ਜੇ ਤੁਸੀਂ ਰਾਈਟ ਨਾਓ ਓਨਾ ਹੀ ਕਹਿੰਦੇ ਆ ਵੀ ਦੇ ਰਹੇ ਹੈਗੇ ਆ ਰੈਂਟ ਕਿਰਾਇਆ, ਤੇ ਜੇ ਓਨਾ ਹੀ ਤੁਹਾਨੂੰ ਓਨੇ ਦਾ ਹੀ ਜੇ ਤੁਹਾਨੂੰ ਮੌਰਗੇਜ ਦੇ ਹਿਸਾਬ ਦੇ ਨਾਲ ਜਿਹੜਾ ਉਹ ਮਿਲ ਜਾਂਦਾ ਤੇ ਚਲੋ ਕਹਿੰਦੇ ਵੀ ਚੀਜ਼ ਆਪਣੀ ਬਣ ਜਾਂਦੀ। ਵੈਸੇ ਵੀ ਆਪਣੀ ਕਮਿਊਨਿਟੀ ਦੇ ਵਿੱਚ ਵੀ ਇਸ ਚੀਜ਼ ਨੂੰ ਕਾਫੀ ਤਰਜੀਹ ਵੀ ਜਿਹੜੀ ਉਹ ਦਿੱਤੀ ਜਾਂਦੀ ਆ। ਪਰ ਇਹ ਆ ਵੀ ਹਾਂ ਇਸ ਸਾਰੇ ਕਾਸੇ ਦੇ ਉੱਤੇ ਬਾਜ਼ ਦੀ ਨਜ਼ਰ ਜਿਹੜੀ ਆ ਉਹ ਜ਼ਰੂਰ ਰੱਖਣੀ ਚਾਹੀਦੀ ਆ। ਤੇ ਹੁਣ ਇੰਟਰਸਟ ਰੇਟ ਹੌਲੀ ਜਿਹੜੇ ਹਰਜੋਤ ਸਿੰਘ ਜੀ ਵਧਣੇ ਵੀ ਜਿਹੜੇ ਉਹ ਸ਼ੁਰੂ ਹੋ ਰਹੇ ਆ। ਪਰ ਦੇਖੋ ਚਾਈਨਾ ਨੇ ਅੰਨ੍ਹੇਵਾਹ ਜਿਹੜੀ ਆ ਉਹ ਇਨਵੈਸਟਮੈਂਟ ਕੀਤੀ ਆ ਬਹੁਤ ਸਾਰੇ ਮੁਲਕਾਂ 'ਚ। ਆਪਣਾ ਜਿਹੜਾ ਗਵਾਂਢੀ ਮੁਲਕ ਆ ਉੱਥੇ ਰੀਅਲ ਏਸਟੇਟ ਅਨਅਫੋਰਡੇਬਲ ਹੋਣ ਦੇ ਵਿੱਚ ਜਿਹੜੇ ਚਾਈਨੀਜ਼ ਡਿਵੈਲਪਰ
ਜਾਂ ਚਾਈਨੀਜ਼ ਲੋਕ ਕੈਸ਼ ਬਾਏ ਕਰਦੇ ਆ, ਇੱਥੇ ਵੀ ਇਹੀ ਜਿਹੜਾ ਹਾਲਾਤ ਆ ਉਹ ਬਣਦਾ ਜਿਹੜਾ ਉਹ ਗਿਆ ਹੈਗਾ ਆ। ਸੋ ਉਹ ਮੁਸ਼ਕਿਲ ਆ। ਹੁਣ ਜੇ ਉੱਥੋਂ ਦੇ ਪ੍ਰੋਪਰਟੀ ਡਿਵੈਲਪਰਸ ਡਿਫਾਲਟ ਕਰਨੇ ਸ਼ੁਰੂ ਕਰਨਗੇ ਆਪਣੇ ਜਿਹੜੀਆਂ ਬੌਂਡ ਪੇਮੈਂਟਸ ਆ ਉਹਦੇ ਉੱਤੇ, ਤਾਂ ਉਸ ਦਾ ਅਸਰ ਇੱਥੇ ਵੀ ਹੋਊਗਾ। ਤੇ ਉਹਦੇ ਨਾਲ ਰੀਅਲ ਅਸਟੇਟ ਦੇ ਖੇਤਰ ਦੇ ਵਿੱਚ ਫਰਕ ਜਿਹੜਾ ਆ ਉਹ ਪੈਣਾ ਲਾਜ਼ਮੀ ਜਿਹੜਾ ਉਹ ਹੈਗਾ ਆ। ਸੋ ਇਹ ਚੀਜ਼ਾਂ ਨੂੰ ਬਹੁਤ ਧਿਆਨ ਜਿਹੜਾ ਹਿੱਤ ਜਿਹੜਾ ਰੱਖ ਕੇ ਜਿਹੜਾ ਵੀ ਕਿਸੇ ਨੇ ਫੈਸਲਾ ਲੈਣਾ ਆ ਉਹ ਕਰਨਾ ਚਾਹੀਦਾ ਹੈ। ਜੀ। ਸੋ ਬਿਲਕੁਲ ਬਹੁਤ ਸਾਰੇ ਜਿਹੜੇ ਇਕੋਨੋਮਿਸਟ ਆ ਉਹ ਇਹ ਕਹਿ ਰਹੇ ਆ ਵੀ ਜੇ 30 ਸਾਲਾਂ ਦਾ ਇੰਟਰਸਟ ਰੇਟ ਜਿਹੜਾ ਰਾਈਟ ਨਾਓ 2.9 ਜਾਂ 3% ਦੇ ਕਰੀਬ ਆ, ਜੇ ਉਹ 4% ਤੇ ਵੀ ਪਹੁੰਚ ਗਿਆ, ਇੰਨਾ ਹੀ ਕਹਿੰਦੇ ਬਹੁਤ ਆ ਵੀ ਪ੍ਰਾਈਸਿਸ ਘਰਾਂ ਦੀ ਕਾਫੀ ਥੱਲੇ ਸਿੱਟਣ ਦੇ ਲਈ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੀ ਵਾਰੀ ਜਦੋਂ ਰਿਸੈਸ਼ਨ ਆਇਆ ਸੀ, ਉਸ ਟਾਈਮ ਫੈਡਰਲ ਰਿਜ਼ਰਵ ਚੇਅਰਪਰਸਨ ਐਲਨ ਗ੍ਰੀਨਸਪੈਨ ਸੀਗੇ। ਐਲਨ ਗ੍ਰੀਨਸਪੈਨ ਨੂੰ ਦੁਨੀਆ ਦਾ ਬਹੁਤ ਵੱਡਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਇਕੋਨੋਮਿਸਟ ਗਿਣਿਆ ਜਾਂਦਾ ਸੀ, ਜਿਸ ਤਰ੍ਹਾਂ ਸਰਦਾਰ ਮਨਮੋਹਨ ਸਿੰਘ ਹੁਣਾਂ ਨੂੰ ਗਿਣਿਆ ਜਾਂਦਾ ਸੀ। ਉਹਨਾਂ ਨੇ ਬਾਰ-ਬਾਰ ਕਿਹਾ ਵੀ ਬੱਬਲ ਤਾਂ ਕਦੇ ਆ ਹੀ ਨਹੀਂ ਸਕਦਾ, ਇਹ ਹੋ ਹੀ ਨਹੀਂ ਸਕਦਾ। ਉਸ ਟਾਈਮ ਦੇ ਉੱਤੇ ਜਿਹੜੇ ਇਕੋਨੋਮਿਸਟ ਸੀ ਉਹ ਵੀ ਇਹ ਸੋਚ ਰਹੇ ਸੀ ਵੀ ਜਿਸ ਹਿਸਾਬ ਨਾਲ ਪ੍ਰਾਈਸਿਸ ਵੱਧ ਰਹੀਆਂ ਆ, ਇਹਨਾਂ ਨੇ ਆਪਣੇ ਆਪ ਹੀ ਜਿਹੜਾ ਹੈਂਡਲ ਕਰ ਲੈਣਾ। ਪਰ ਉਹ ਐਡਾ ਖਤਰਨਾਕ ਬੱਬਲ ਆਇਆ ਡਿਪਰੈਸ਼ਨ ਤੋਂ ਬਾਅਦ। ਫਰਵਰੀ 2007 ਦੇ ਵਿੱਚ ਜਿਹੜੀਆਂ ਪ੍ਰਾਈਸਿਸ ਘਟਣੀਆਂ ਸ਼ੁਰੂ ਹੋਈਆਂ ਤੇ ਇੱਕ ਟਾਈਮ ਤੇ 26% ਜਿਹੜੀ ਘਰਾਂ ਦੀ ਪ੍ਰਾਈਸ ਘਟ ਗਈ ਸੀ। ਹੁਣ ਤੁਸੀਂ ਹਿਸਾਬ ਲਾ ਲਓ ਵੀ 26% ਕਿੰਨਾ ਹੁੰਦਾ, ਚੌਥਾ ਹਿੱਸਾ ਹੁੰਦਾ ਹੈਗਾ। ਸੋ ਲੋਕਾਂ ਦੇ ਉਦੋਂ ਆਪਾਂ ਨੂੰ ਪਤਾ ਹੈ ਵੀ ਪੂਰੀਆਂ ਦੀਆਂ ਪੂਰੀਆਂ ਜਿਹੜੀਆਂ ਸਟਰੀਟਸ ਸੇਲ ਦੇ ਉੱਤੇ ਲੱਗੀਆਂ ਹੁੰਦੀਆਂ ਸੀਗੀਆਂ। ਹੁਣ ਵੀ ਕੁਛ ਇਕੋਨੋਮਿਸਟ ਤਾਂ ਫੀਲ ਕਰ ਰਹੇ ਆ ਵੀ ਰਿਸੈਸ਼ਨ ਆਉਣਾ ਹੈਗਾ ਆ, ਪਰ ਇਸ ਟਾਈਮ ਉਹ ਕਹਿੰਦੇ ਆ ਵੀ ਜਿਹੜਾ ਆ ਉਸ ਤਰ੍ਹਾਂ ਦਾ ਨਹੀਂ ਹੋਊਗਾ ਜਿਸ ਤਰ੍ਹਾਂ 2007 ਦੇ ਵਿੱਚ ਹੋਇਆ ਸੀ, ਕਿਉਂਕਿ ਉਸ ਟਾਈਮ ਦੇ ਉੱਤੇ ਜ਼ੀਰੋ ਡਾਊਨ ਕਰਕੇ ਬਹੁਤ ਲੋਕਾਂ ਨੇ ਘਰ ਲਏ ਸੀ। ਤੇ ਇਸ ਟਾਈਮ ਜਿਹੜੀ ਆ ਜਿਹੜਾ ਲੋਨ ਲੈਣਾ ਕੋਈ ਈਜ਼ੀ ਨਹੀਂ ਹੈ। ਇਸ ਟਾਈਮ ਲੋਨ ਕਾਫੀ ਹਾਰਡ ਆ ਜਿਹੜਾ ਲੈਣਾ। ਤੇ ਇਹ ਸਾਰੇ ਕੁਛ ਹੋਣ ਦੇ ਬਾਵਜੂਦ ਪੈਂਡੈਮਿਕ ਸਾਰਾ ਕੁਛ, ਘਰਾਂ ਦੀਆਂ ਕੀਮਤਾਂ ਵੀ ਵਧੀਆਂ, ਸਾਰਾ ਕੁਛ ਇਹ ਹੋਇਆ ਤੇ ਸਟਾਕ ਮਾਰਕੀਟ ਵੀ ਹਰਜੋਤ ਸਿੰਘ ਜੀ ਤਾਂ ਦੀ ਤਾਂ ਹੀ ਚੜ੍ਹਦੀ ਜਿਹੜੀ ਜਾ ਰਹੀ ਹੈ। ਇਹ ਹੁਣ ਇਹ ਨਹੀਂ ਪਤਾ ਵੀ ਇਹ ਬਬਲ ਜਿਹੜੇ ਕਿੰਨੇ ਕੁ ਜਿਹੜੇ ਇਸ ਟਾਈਮ ਆਪਾਂ ਉਹਦੇ ਵਿੱਚ ਹੈਗੇ ਆ। ਇਨਵੈਸਟਰਸ ਆ ਉਹ ਵੀ ਕਹਿੰਦੇ ਵੀ ਚੱਲ ਹੁਣ ਤਾਂ ਡਾਲਰ ਬਣ ਰਹੇ ਆ, ਬਣਾਓ। ਜਿਹਦੇ ਬਣਦੇ ਆ ਉਹ ਬਣਾਈ ਜਾਂਦੇ, ਚਲੋ ਠੀਕ ਆ, ਇਹ ਮੌਕਾ ਜਿਹੜਾ ਉਹ ਹੁੰਦਾ ਆ। ਪਰ ਜਿਹਨੂੰ ਨੌਲੇਜ ਨਹੀਂ ਹੈਗੀ ਇਹ ਜਿਹੇ ਟਰੇਡ ਦੀ, ਉਹ ਭਾਈ ਸੋਚ ਸਮਝ ਕੇ ਅਜਿਹੀਆਂ ਚੀਜ਼ਾਂ ਦੇ ਵਿੱਚ ਜਿਹੜਾ ਉਹ ਇਨਵੈਸਟਮੈਂਟ ਜਿਹੜੀ ਉਹ ਕਰੇ, ਧਿਆਨ ਜਿਹੜਾ ਉਹ ਰੱਖੇ। ਇੱਕ ਦੇ 4 ਵੀ ਹੋ ਜਾਂਦੇ ਆ ਤੇ 4 ਦਾ 0 ਵੀ ਹੋ ਜਾਂਦਾ, ਉਹ ਪਤਾ ਨਹੀਂ ਲੱਗਦਾ ਹੁੰਦਾ। ਸੋ ਇਹ ਜਿਹੜਾ ਉਹ ਜ਼ਰੂਰ ਧਿਆਨ ਹਿੱਤ ਰੱਖ ਕੇ ਕਰੇ ਵੀ ਜਦੋਂ ਤੱਕ ਕਿ ਦੇਖੋ ਦੇਖੀ ਜਿਹੜਾ ਉਹ ਕੰਮ ਨਾ ਕਰੇ। ਥੋੜ੍ਹਾ ਬਹੁਤਾ ਆਪ ਇਸ ਦੇ ਪ੍ਰਤੀ ਜਿਹੜੀ ਉਹ ਨੌਲੇਜ ਜਿਹੜੀ ਉਹ ਜ਼ਰੂਰ ਰੱਖਣੀ ਚਾਹੀਦੀ ਆ। ਜਦੋਂ ਰੀਅਲ ਅਸਟੇਟ ਦਾ ਜਿਹੜਾ ਹਰਜੋਤ ਸਿੰਘ ਜੀ ਕ੍ਰੈਸ਼ ਆਇਆ ਸੀ ਤੇ ਸਟਾਕ ਦਾ ਵੀ ਨਾਲ ਹੀ ਜਿਹੜਾ ਉਸ ਟਾਈਮ ਦੇ ਉੱਤੇ ਬੱਬਲ ਜਿਹੜਾ ਇਕੱਠਾ ਹੀ ਜਿਹੜਾ ਉਸ ਟਾਈਮ ਦੇ ਉੱਤੇ ਫਟਿਆ ਸੀਗਾ। ਸੋ ਦੋਨੋਂ ਹੀ ਕਿਤੇ ਨਾ ਕਿਤੇ ਆਪਸ ਦੇ ਵਿੱਚ ਉਹ ਅਟੈਚਡ ਹੈਗੇ ਨੇ। ਸੋ ਆਪਾਂ ਤਾਂ ਕਹਿੰਦੇ ਆ ਵੀ ਚਲੋ ਨਾ ਫਟੇ ਬਬਲ, ਚੰਗੀ ਗੱਲ ਆ। ਤੇ ਪਰ ਜਿਹੜੀ ਚੀਜ਼ ਤਾਂ ਜਾਂਦੀ ਰਹਿੰਦੀ ਆ ਉਹਨੇ ਅਕਸਰ ਥੱਲੇ ਨੂੰ ਆਉਣਾ ਹੀ ਹੋਣਾ, ਆਉਣਾ ਹੀ ਆਉਣਾ ਆ। ਇਹ ਹੁੰਦਾ ਰਿਹਾ ਆ, ਇਤਿਹਾਸ ਇਸ ਚੀਜ਼ ਦੇ ਵਿੱਚ ਰਿਹਾ ਆ ਤੇ ਉਹੀ ਚੀਜ਼ ਜਿਹੜੀ ਉਹ ਹੋ ਸਕਦੀ ਆ। ਸੋ ਜ਼ਰੂਰ ਧਿਆਨ ਜਿਹੜਾ ਇਸ ਚੀਜ਼ ਦੇ ਵਿੱਚ ਜੀ। ਤੁਸੀਂ ਸੋ ਰੱਖੋ। ਬਿਲਕੁਲ ਜਿਹੜਾ ਹੁਣ ਵੀ ਤਾਂ ਤੁਸੀਂ ਫੈਸਲਾ ਦੇਖੋ ਵੀ ਤੁਸੀਂ ਜਿਹੜਾ ਈਵਨ CNN ਵਰਗਾ ਨਿਊਜ਼ ਚੈਨਲ ਵੀ ਆ ਜਿਹੜਾ ਪ੍ਰੋ ਬਾਈਡਨ ਆ, ਪ੍ਰੋ ਡੈਮੋਕ੍ਰੇਟ ਹੈਗਾ ਆ। ਆਪਾਂ ਨੂੰ ਪਤਾ ਹੀ ਆ ਜਿਸ ਤਰ੍ਹਾਂ ਫੌਕਸ ਪ੍ਰੋ ਰਿਪਬਲਿਕਨ ਆ। ਉਹਨਾਂ ਨੇ ਵੀ ਇਹ ਕਿਹਾ ਵੀ ਜਿਹੜਾ ਜੋ ਬਾਈਡਨ ਦੇ ਟਾਈਮ ਦੇ ਵਿੱਚ ਜਿਹੜੀ ਇਕੋਨਮੀ ਆ ਇਹ ਲੱਗਦਾ ਆ ਵੀ ਹੁਣ ਰੋਂਗ ਡਾਇਰੈਕਸ਼ਨ ਵੱਲ ਜਾ ਰਹੀ ਆ। ਕਿਉਂਕਿ ਪ੍ਰੋਬਲਮ ਕੀ ਆ ਵੀ ਸਾਰਿਆਂ ਦੀਆਂ ਆਸਾਂ ਨਵੇਂ ਸਟਿਮੂਲਸ ਪੈਕੇਜ ਦੇ ਉੱਤੇ ਲੱਗੀਆਂ ਆ ਵੀ ਇਹ 3.5 ਟ੍ਰਿਲੀਅਨ ਡਾਲਰ ਦਾ ਹੋਊਗਾ। ਬ੍ਰਿਜਸ, ਰੋਡਸ ਬਣੂਗੇ, ਚਾਈਲਡ ਕੇਅਰ ਦੇ ਉੱਤੇ, ਮੈਡੀਕੇਅਰ ਦੇ ਉੱਤੇ ਇੰਨਾ ਜ਼ਿਆਦਾ ਪੈਸਾ ਆਊਗਾ। ਜਿਸ ਤਰ੍ਹਾਂ ਆਪਾਂ ਦੇਖਿਆ ਹੀ ਆ PPP ਦੇ ਦੌਰਾਨ ਪਿਛਲੇ ਹੁਣ ਸਾਲ ਦੇ ਵਿੱਚ ਜਾਂ 1200 600 ਲੋਕਾਂ ਦੇ ਉੱਤੇ ਜਿੱਦਾਂ ਵਿਆਹ ਵਾਂਗ ਪੈਸੇ ਸਿੱਟੇ ਗਏ ਆ। ਬਹੁਤ ਲੋਕ ਇਹ ਕਹਿ ਰਹੇ ਵੀ ਸਾਨੂੰ ਤਾਂ ਆਸ ਹੀ ਨਹੀਂ ਸੀ ਵੀ ਇੰਨੇ ਪੈਸੇ ਮਿਲ ਸਕਦੇ ਆ, ਹੈ ਨਾ। ਸੋ ਜੇ ਉਹ ਹੋ ਜਾਂਦਾ ਆ ਫਿਰ ਕਾਫੀ ਜਿਹੜੀ ਇਕੋਨਮੀ ਸਟਰੋਂਗ ਰਹਿ ਸਕਦੀ ਆ। ਤੇ ਜੇ ਉਹਦੇ 'ਚ ਜਿਸ ਤਰ੍ਹਾਂ ਹੁਣ ਅੜਿੱਕਾ ਚੱਲ ਰਿਹਾ ਆ ਤੇ ਫਿਰ ਉਹ ਰੋਂਗ ਡਾਇਰੈਕਸ਼ਨ ਦੇ ਵਿੱਚ ਜਾ ਸਕਦੀ ਆ। ਜੀ। ਤੇ ਹਰਜੋਤ ਸਿੰਘ ਜੀ ਆਪਾਂ ਜ਼ਰੂਰ ਕਰਦੇ ਜਾਈਏ, ਕਹਿੰਦੇ ਜਾਈਏ, ਕਲੀਅਰ ਕਰਦੇ ਜਾਈਏ, ਸਟਿਮੂਲਸ ਪੈਕੇਜ ਨਹੀਂ ਹੋਊਗਾ, ਇਨਫਰਾਸਟ੍ਰਕਚਰ ਜੀ। ਜਾਂ ਜਿਹੜਾ ਆ ਸੋਸ਼ਲ ਸਪੈਂਡਿੰਗ ਜਿਹੜਾ ਪੈਕੇਜ ਹੈ ਇਹਦੇ ਵਿੱਚ ਲੋਕਾਂ ਨੂੰ ਇੱਦਾਂ ਜਿਹੜੇ ਉਹ ਜਿੱਦਾਂ ਪਹਿਲੋਂ ਸਟਿਮੂਲਸ ਕੋਵਿਡ ਦੇ ਦੌਰਾਨ ਜੀ। ਜਿਹੜੇ ਮਿਲੇ ਸੀ ਉੱਦਾਂ ਫ੍ਰੀ ਦੇ ਵਾਲੇ ਪੈਸੇ ਨਹੀਂ ਮਿਲਣੇ ਪਰ ਜੀ, ਜੌਬਸ ਬਹੁਤ ਕ੍ਰੀਏਟ ਹੋਣਗੀਆਂ ਉਹਦੇ ਜੌਬਸ ਵਿੱਚ। ਕ੍ਰੀਏਟ ਹੋਣੀਆਂ। ਸੋ ਉਹ ਜਿਹੜੀ ਉਹ ਚੰਗੀ ਗੱਲ ਜਿਹੜੀ ਉਹ ਹੋ ਸਕਦੀ ਆ। ਤੇ ਹਰਜੋਤ ਸਿੰਘ ਜੀ ਸਮਾਂ ਹੁਣ ਆਪਣੇ ਇਹਦੇ ਪ੍ਰੋਗਰਾਮ ਦਾ ਇੱਥੇ ਹੀ ਸਮਾਪਤ ਆ। ਮਿਲਦੇ ਆਪਾਂ ਆਪਣੇ ਸਾਰੇ ਹੀ ਜਿਹੜੇ ਆ ਉਹ ਸਰੋਤਿਆਂ ਨੂੰ
ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂ। USA ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA